ਪਹਿਲਗਾਮ ਦੇ ਵਿੱਚ ਜਿਨ੍ਹਾਂ ਨੇ ਉੱਥੇ ਕਤਲੇਆਮ ਕੀਤਾ ਸੀ ਉਹਨਾਂ ਦਾ ਕੀ ਬਣਿਆ, ਕਿਉਂਕਿ ਅਜੇ ਤੱਕ ਇੰਡੀਆ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਇਹ ਗੱਲ ਨਹੀਂ ਸਾਹਮਣੇ ਆ ਸਕੀ ਕਿ ਉਹ ਮਾਰਤੇ ਜਾਂ ਉਹ ਕੌਣ ਸੀਗੇ। ਇਸ ਗੱਲ ਦਾ ਮੋਦੀ ਤੰਤਰ ਨੂੰ, ਮੋਦੀ ਮੀਡੀਆ ਨੂੰ, ਭਾਰਤੀ ਨਿਜ਼ਾਮ ਨੂੰ, ਡੀਪ ਸਟੇਟ ਨੂੰ ਬੜਾ ਔਖਾ ਲੱਗਦਾ ਜਦੋਂ ਕੋਈ ਇਹ ਸਵਾਲ ਪੁੱਛਦਾ। ਫਿਰ ਉਹਨੂੰ ਬਹੁਤ ਗਾਲਾਂ ਕੱਢਦੇ ਆ, ਘੂਰਦੇ ਆ ਤੇ ਉਹਦਾ ਜਲੂਸ ਕੱਢਦੇ ਆ ਪੂਰਾ, ਜਿਹੜਾ ਇਹੋ ਜਿਹੀ ਕੋਈ ਗੱਲ ਕਰੇ। ਇਸ ਗੱਲ ਦੇ ਲਈ ਇਹ ਤੋਂ ਕਿਵੇਂ ਬਚਿਆ ਜਾਵੇ, ਜਿਹੜਾ ਸਵਾਲ ਕਰਦਾ ਉਹਨੂੰ ਹੀ ਬਦਨਾਮ ਕਰਨ ਦਾ ਇੱਕ ਤਾਂ ਪ੍ਰੋਜੈਕਟ ਫੜਿਆ ਹੋਇਆ। ਰਾਹੁਲ ਗਾਂਧੀ ਨੇ ਜਦੋਂ ਇਹ ਸਵਾਲ ਉਛਾਲਿਆ ਤਾਂ ਉਹਨੂੰ ਘੇਰਨ ਦੇ ਲਈ ਪਾਕਿਸਤਾਨ ਦੇ ਫੌਜੀ ਅਧਿਕਾਰੀ ਦੀ ਅੱਧੀ ਤੇ ਅੱਧੀ ਜੋੜ ਦਿੱਤੀ ਆ ਇਹਦੀ, ਰਾਹੁਲ ਗਾਂਧੀ ਦੋਨਾਂ ਦੀ ਫੋਟੋ ਜੋੜ ਕੇ ਉਹਦੇ ਉੱਤੇ ਰੌਲਾ ਰੱਪਾ ਪਵਾਤਾ ਵੀ ਆਪੇ ਹੀ ਪਹਿਲਗਾਮ ਦੇ ਕਾਤਲਾਂ ਦਾ ਜਿਹੜਾ ਮੁੱਦਾ ਉਹ ਫਿਰ ਕਿਸੇ ਪਾਸੇ ਹੋਰ ਚਲੇ ਜਾਓ। ਮੈਂ ਇਸੇ ਪ੍ਰੋਗਰਾਮ 'ਚ ਪਿਛਲੇ ਦਿਨੀ ਕਹਿੰਦਾ ਰਿਹਾ ਵੀ ਕੋਈ ਨਾ ਕੋਈ ਨਵਾਂ ਸੱਪ ਕੱਢਣਗੇ, ਔਰ ਮੈਂ ਅੱਜ ਵੀ ਗਾਰੰਟੀ ਦਿੰਦਾ ਕਿ ਜੇਕਰ ਲੋਕਾਂ ਨੇ ਪਹਿਲਗਾਮ ਦੇ ਕਾਤਲ ਕਿੱਥੇ ਗਏ ਇਹ ਸਵਾਲ ਪੁੱਛਣਾ ਬੰਦ ਨਾ ਕੀਤਾ ਤਾਂ ਇੰਡੀਅਨ ਸਟੇਟ ਸਿਸਟਮ ਕੋਈ ਨਾ ਕੋਈ ਹੌਲਨਾਕ ਘਟੀਆ ਕਾਰਵਾਈ ਕਰਕੇ ਲੋਕਾਂ ਦਾ ਧਿਆਨ ਇੱਧਰ ਵੀ ਨਾ ਜਾਵੇ। ਇਹ ਸਾਜ਼ਿਸ਼ ਜਿਹੜੀ ਆ, ਇਹ ਸ਼ਰਾਰਤ ਜਿਹੜੀ ਆ ਉਹ ਕਰਦਾ ਹੀ ਰਹੂ। ਹੁਣ ਤਾਂ ਲੱਗਦਾ ਵੀ ਜਿਹਨੇ ਉਹ ਮੱਧ ਪ੍ਰਦੇਸ਼ ਦੇ ਬਿੱਜੂ ਨਾਂ ਦੇ ਉਹਨੇ ਕੈਬਨਿਟ ਮਿਨਿਸਟਰ ਨੇ ਸੋਫੀਆ ਕੁਰੈਸ਼ੀ ਕਰਨਲ ਦੇ ਖਿਲਾਫ ਕਿਹਾ ਸੀ ਕਿ ਉਹ ਅੱਤਵਾਦੀਆਂ ਦੀ ਭੈਣ ਆ। ਹੋ ਸਕਦਾ ਉਹ ਵੀ ਸਾਜ਼ਿਸ਼ ਦੇ ਤਹਿਤ ਕਿਹਾ ਹੋਵੇ ਕਿ 2 ਦਿਨ ਤਾਂ ਲੰਘਾਓ ਨਾ ਇਸ ਰੌਲੇ 'ਚ ਕਿ ਇੱਕ ਪਾਸੇ ਸਿੱਖਾਂ ਨੂੰ ਭੜਕਾਇਆ ਜਾ ਰਿਹਾ। ਤੇ ਮੈਂ ਕਈਆਂ ਨੂੰ ਇਸ ਗੱਲ ਦੀ ਬੇਨਤੀ ਵੀ ਕੀਤੀ ਵੀ ਤੁਸੀਂ ਪ੍ਰਤੀਕਿਰਿਆ ਨਾ ਕਰਿਓ। ਇਹ ਚਾਹੁੰਦੇ ਆ ਵੀ ਸਿੱਖਾਂ ਦੇ ਕੁਝ ਮੁੰਡੇ ਫੜ ਕੇ ਅੰਦਰ ਦੇਈਏ। ਸੰਘੀਆਂ ਦੀ, ਮੋਦੀ ਤਵੀਆਂ ਦੀ, ਮੋਦੀ ਮੀਡੀਆ ਵਾਲਿਆਂ ਦੀ ਗੱਲ ਛੱਡੋ। ਸਾਡੇ ਸਿੱਖ ਜਿਹੜੇ ਨੇ ਕਿੱਸਾਧਾਰੀ ਹਿੰਦੂ ਬਣੇ ਹੋਏ ਉਹ ਬਹੁਤ ਜ਼ਿਆਦਾ ਭਾਗਵੇਂ ਬ੍ਰਿਗੇਡ ਨਾਲੋਂ ਵੀ ਵੱਧ, ਮਤਲਬ ਕਿ ਇਹ ਸੋਚ ਹੀ ਨਹੀਂ ਰਹੇ ਸਾਡੇ ਬੰਦੇ ਕਿ ਪੰਥ ਅਤੇ ਪੰਜਾਬ ਦਾ ਮੁਸਲਮਾਨਾਂ ਤੇ ਪਾਕਿਸਤਾਨ ਨਾਲ ਵੈਰ ਪਵਾਉਣ ਲਈ, ਕੜੱਤਣ ਨਫ਼ਰਤ ਦੂਰੀ ਵਧਾਉਣ ਲਈ ਇੰਡੀਅਨ ਸਟੇਟ ਸਿਸਟਮ ਬਹੁਤ ਜ਼ਿਆਦਾ ਮਿਹਨਤ ਕਰ ਰਹੀ ਹੈ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਰਤ ਤੇ ਪਾਕਿਸਤਾਨ ਦਰਮਿਆਨ ਪਹਿਲਗਾਮ ਦੇ ਵਿੱਚ ਹੋਏ ਕਤਲੇਆਮ ਤੋਂ ਮਗਰੋਂ ਜੋ ਜੰਗੀ ਮਾਹੌਲ ਬਣਿਆ ਸੀ ਉਹਦੇ ਵਿੱਚ ਕਾਫੀ ਜ਼ਿਆਦਾ ਮੋੜਾ ਪਿਆ ਹੋਇਆ ਦਿਖ ਰਿਹਾ, ਪਰ ਕਈ ਵਿਵਾਦ ਜਿਹੜੇ ਬੜੇ ਬੇਲੋੜੇ ਨੇ ਤੇ ਬੇਹੂਦੇ ਨੇ ਉਹ ਵੀ ਸਾਹਮਣੇ ਆ ਰਹੇ ਨੇ। ਇਸ ਮੌਕੇ ਜਦੋਂ 20 ਮਈ ਨੂੰ ਸ਼ਾਮ 8 ਵਜੇ ਦੇ ਕਰੀਬ ਮੈਂ ਇਹ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ। ਅੱਜ ਬੜੇ ਲੰਮੇ ਚਿਰ ਬਾਅਦ ਇੰਡੋ ਪਾਕ ਬਾਰਡਰ ਦੇ ਉੱਤੇ, ਜਿਹਨੂੰ ਅਟਾਰੀ ਬਾਘਾ ਬਾਰਡਰ ਕਹਿੰਦੇ ਆ, ਭਾਰਤ ਵਾਲੇ ਪਾਸਿਓਂ ਅਟਾਰੀ ਤੇ ਪਾਕਿਸਤਾਨ ਵਾਲੇ ਪਾਸਿਓਂ ਬਾਘਾ, ਅਟਾਰੀ ਬਾਘਾ ਬਾਰਡਰ ਦੇ ਉੱਤੇ ਜਿਹੜੀ ਰੀਟਰੀਟ ਸਰਮਨੀ ਕਰਦੇ ਆ ਉਹ ਅੱਜ ਪਹਿਲੇ ਦਿਨ ਫੇਰ ਦੁਬਾਰਾ ਸ਼ੁਰੂ ਕੀਤੀ ਹੈ। ਇਹ ਰੀਟਰੀਟ ਸਰਮਨੀ ਜਿਹੜੀ ਆ ਇਹਦੇ ਵਿੱਚ ਇੰਡੀਆ ਵਾਲੇ ਪਾਸਿਓਂ ਤੇ ਪਾਕਿਸਤਾਨ ਵਾਲੇ ਪਾਸਿਓਂ ਬੜੇ ਉੱਚੇ ਲੰਮੇ ਕੱਦਾਂ ਵਾਲੇ ਜਿਹੜੇ ਆ ਫੌਜੀ ਉਹ ਇੱਕ ਦੂਜੇ ਦੇ ਸਾਹਮਣੇ ਆਪੋ ਆਪਣੀ ਜਿਹੜੀ ਫੌਜ ਦੀ ਉਹਨਾਂ ਦੀ ਟ੍ਰੇਨਿੰਗ ਦੌਰਾਨ ਜਿਹੜਾ ਉਹਨਾਂ ਦਾ ਸਲੂਟ ਕਰਨ ਦਾ ਢੰਗ ਜਾਂ ਹੋਰ ਆ ਉਹਦਾ ਵਿਖਾਵਾ ਵੀ ਕਰਦੇ ਆ, ਤੇ ਨਾਲ ਦੋਨੇ ਆਪੋ ਆਪਣੇ ਮੁਲਕਾਂ ਦੇ ਜਿਹੜੇ ਝੰਡੇ ਆ ਉਹਨਾਂ ਨੂੰ ਸਵੇਰੇ ਚੜਾਉਣ ਤੇ ਸ਼ਾਮ ਨੂੰ ਇਸ ਟਾਈਮ ਲਾਉਣ ਦਾ ਇੱਕ ਰਸਮ। ਤੇ ਦੋਨਾਂ ਮੁਲਕਾਂ ਦੇ ਵਿੱਚ ਬੜੀ ਵੱਡੀ ਗਿਣਤੀ ਵਿੱਚ ਜਿਹੜੇ ਲੋਕ ਨੇ ਉਹ ਇਹਨੂੰ ਦੇਖਣ ਜਾਂਦੇ ਆ। ਉੱਥੇ ਦੇਸ਼ ਭਗਤੀ ਦਾ ਮਾਹੌਲ ਪੈਦਾ ਕਰਨ ਲਈ ਵਾਹਵਾ ਗਾਣਾ ਵਜਾਣਾ ਵੀ ਕੀਤਾ ਜਾਂਦਾ, ਹੋਰ ਵੀ ਕਾਫੀ ਕੁਛ ਹੁੰਦਾ। ਤੇ ਫਿਰ ਮਾਹੌਲ ਨੂੰ ਭੜਕਾਉਣ ਲਈ ਦੋਨੇ ਪਾਸਿਓਂ ਕਾਫੀ ਜ਼ਿਆਦਾ ਜ਼ੋਰਦਾਰ ਭੜਕਾਊ ਜੀ ਨਾਅਰੇਬਾਜ਼ੀ ਵੀ ਹਰ ਵਾਰੀ ਕੀਤੀ ਜਾਂਦੀ ਆ। ਉਹ ਅੱਜ ਇਹ ਕੰਮ ਫੇਰ ਸ਼ੁਰੂ ਕੀਤਾ ਗਿਆ। ਜਿਹੜੇ ਬੰਦਿਆਂ ਨੇ ਉੱਥੇ ਕਿਤੇ ਗੇੜਾ ਨਹੀਂ ਮਾਰਿਆ ਹੁੰਦਾ ਉਹਨਾਂ ਨੂੰ ਤਾਂ ਬੜੀ ਕਿਉਰਿਓਸਿਟੀ ਹੁੰਦੀ ਆ, ਦਿਲਚਸਪੀ ਹੁੰਦੀ ਆ, ਪਰ ਜਦੋਂ ਬੰਦਾ ਜਾ ਕੇ ਦੇਖਦਾ ਵੀ ਅਸਲ ਵਿੱਚ ਇੱਕ ਦੂਜੇ ਨੂੰ ਫੌਜੀ ਜਿਹੜੇ ਆ ਉਹ ਅੱਖਾਂ ਜਾਂ ਡੇਲੇ ਜੇ ਕੱਢ ਕੇ ਜਾਂ ਇੱਕ ਦੂਜੇ ਦੇ ਸਾਹਮਣੇ ਲੱਤਾਂ ਉੱਚੀ ਕਿਹੜੀ ਚੱਕਦਾ, ਉੱਚੀ ਲੱਤ ਕਿਹੜਾ ਚੱਕਦਾ, ਏਦਾਂ ਜਾਂ ਕੁਛ ਉਹ ਲੱਗਦਾ ਦੇਖਣ ਨੂੰ। ਫਿਰ ਬੰਦੇ ਦਾ ਦਿਲ ਜਾਂ ਹੋਰ ਤਰ੍ਹਾਂ ਹੋ ਜਾਂਦਾ ਵੀ ਇਹ ਕੀ ਗੱਲ ਹੋਈ। ਜਦੋਂ ਕਿ ਸਾਰੇ ਸੰਸਾਰ ਦੇ ਵਿੱਚ ਜਦੋਂ ਅਸੀਂ ਅੱਡ ਅੱਡ ਮੁਲਕਾਂ ਦੀਆਂ ਸਰਹੱਦਾਂ ਦਾ ਫੋਟੋਆਂ ਦੇਖਦੇ ਆ ਵੀ ਕਿੰਨੀਆਂ ਵਧੀਆ ਨੇ, ਕਈ ਇੱਥੇ
ਸੋਸ਼ਲ ਮੀਡੀਆ ਤੇ ਪਾਉਂਦੇ ਆ ਕਿ ਆਹ ਦੇਖੋ, ਆਹ ਨਾਲ ਨਾਲ ਦੋ ਮੁਲਕ ਨੇ, ਦੋਨਾਂ ਦੇ ਬਾਰਡਰ ਨਾਲ ਨਾਲ ਲੱਗਦੇ ਨੇ, ਤੇ ਉੱਥੇ ਬੜਾ ਚੰਗਾ ਸਖਾਵਾ ਮਾਹੌਲ ਹੁੰਦਾ। ਪਰ ਇਸ ਸਾਡੇ ਪੰਜਾਬ ਵਾਲੇ ਬਾਰਡਰ ਦੇ ਉੱਤੇ, ਬਾਕੀ ਸਾਰੇ ਕਿਸੇ ਹੋਰ ਥਾਂ ਤੇ ਨਹੀਂ ਇਹ ਕੁਝ ਹੁੰਦਾ। ਇਹ ਭਾਰਤ ਨੂੰ ਬੜਾ ਫਿਕਰ ਆ ਕਿ ਪੰਜਾਬ ਵਾਲੇ ਆ ਜਿਹੜੇ, ਉਹ ਪਾਕਿਸਤਾਨ ਨਾਲ ਜਾਂ ਮੁਸਲਮਾਨਾਂ ਨਾਲ ਨਾ ਸਾਂਝ ਪੈ ਜਾਵੇ। ਇਸ ਕਰਕੇ ਇਸ ਬਾਰਡਰ ਦੇ ਉੱਤੇ ਇਹ ਸਿਆਪਾ ਜਿਹਾ ਜਿਹੜਾ ਹੈਗਾ, ਇਹਦਾ ਵਿਰੋਧ ਵੀ ਲੋਕ ਕਰਦੇ ਨੇ। ਪਰ ਭਾਰਤ ਮਾਤਾ ਕਹਿੰਦੀ ਆ ਕਿ ਨਹੀਂ, ਇਹ ਗੱਲ ਚੱਲਦੀ ਰਹਿਣੀ ਆ। ਆ ਹੁਣ ਜਿਹੜਾ ਜੰਗੀ ਮਾਹੌਲ ਤੋਂ ਬਾਅਦ ਸਭ ਤੋਂ ਪਹਿਲਾ ਕੰਮ ਜਾਣੀ ਕਿ ਕੀਤਾ ਉਹਨਾਂ ਨੇ, ਇਹੀ ਕੀਤਾ ਵੀ ਚਲੋ ਉੱਥੇ ਬਾਘੇ ਤੇ ਅਟਾਰੀ ਬਾਰਡਰ ਤੇ ਤੁਹਾਡਾ ਇੱਕ ਦੂਜੇ ਦੇ ਨਾਲ, ਪਾਕਿਸਤਾਨੀਆਂ ਦਾ ਭਾਰਤੀਆਂ ਨਾਲ ਦੁਬਾਰਾ ਜਿਹੜਾ ਨਫ਼ਰਤ ਜਾਂ ਟਕਰਾਅ ਵਾਲਾ ਮਾਹੌਲ ਆ, ਕਿਤੇ ਉਹ ਘਟ ਨਾ ਜਾਵੇ, ਟੀਕਾ ਫੇਰ ਲਾਉਣਾ। ਤੋ ਇਹ ਅੱਜ ਇੱਕ ਤਰੀਕੇ ਨਾਲ ਭਾਰਤ ਨੇ ਜਾਂ ਪਾਕਿਸਤਾਨ ਨੇ ਜਾਂ ਦੋਨਾਂ ਮੁਲਕਾਂ ਨੇ ਤਾਂ ਇਹ ਦਰਸਾਉਣ ਦਾ ਯਤਨ ਕੀਤਾ, ਜਿਹੜਾ ਸੰਸਾਰ ਭਾਈਚਾਰਾ, ਕਿ ਜੀ ਹੁਣ ਅਸੀਂ ਪਹਿਲਾਂ ਵਾਂਗੂ ਨਹੀਂ ਰਹੇ। ਜਿਹੜਾ ਪਹਿਲਗਾਮ ਕਤਲੇਆਮ ਤੋਂ ਬਾਅਦ ਇੱਕ ਦੂਜੇ ਦੇ ਸਾਹਮਣੇ ਡਟ ਕੇ ਖੜ ਗਏ ਸੀ, ਬਜਾਈਲਾਂ ਨਾਲ, ਡਰੋਨਾਂ ਨਾਲ ਇੱਕ ਦੂਜੇ ਤੇ ਬੰਬਾਰਮੈਂਟ ਕੀਤੀ ਆ, ਵੀ ਹੁਣ ਅਸੀਂ ਸਾਊ ਬੱਚੇ ਬਣ ਗਏ। ਜਿਹੜਾ ਸਾਨੂੰ ਦਬਕਾ ਮਾਰਿਆ ਖਾਸ ਤੌਰ ਦੇ ਉੱਤੇ, ਨਾ ਪਾਕਿਸਤਾਨ ਤਾਂ ਮੰਨਦਾ ਵੀ ਸਾਨੂੰ ਟਰੰਪ ਨੇ ਮੱਤ ਦਿੱਤੀ ਆ, ਭਾਰਤ ਮਾਤਾ ਵਾਲੇ ਤਾਂ ਕਹਿੰਦੇ ਜੀ ਅਸੀਂ ਤਾਂ ਆਪੇ ਬੜੇ, ਆਪੇ ਕਰ ਲਿਆ ਕੰਮ। ਤੇ ਇਸ ਮਾਹੌਲ ਦੇ ਵਿੱਚ ਇੱਕ ਹੋਰ ਖਬਰ ਵੀ ਇਸੇ ਤਰੀਕੇ ਦੀ ਆ ਕਿ ਪਿਛਲੇ ਕਈ ਦਿਨਾਂ ਤੋਂ ਜਿਹੜੇ ਕਿਸਾਨ ਆ ਸਾਡੇ ਪੰਜਾਬ ਦੇ, ਉਹ ਵੀ ਇਸ ਗੱਲ ਦੇ ਉੱਤੇ ਕਾਫੀ ਜ਼ਿਆਦਾ ਔਖ ਮੰਨ ਰਹੇ ਸੀਗੇ ਕਿ ਜਿਨ੍ਹਾਂ ਦੀਆਂ ਜ਼ਮੀਨਾਂ ਕੰਡਿਆਲੀ ਤਾਰ ਤੋਂ ਪਰਲੇ ਪਾਸੇ ਆ, ਜਾਣੀ ਕਿ ਜਿਹੜੀ ਭਾਰਤ ਦੀ ਹੱਦ ਵਾ, ਉੱਥੇ ਤੱਕ ਕਿਸਾਨਾਂ ਦੀਆਂ ਜ਼ਮੀਨਾਂ ਨੇ। ਤੇ ਕਈ ਕਾਰਨਾਂ ਕਰਕੇ ਜਿਹੜੀ ਇਹਨਾਂ ਨੇ ਸਰਹੱਦ ਤੇ ਤਾਰ ਲਾਈ ਆ ਕੰਡਿਆਲੀ ਇੰਡੀਆ ਨੇ, ਉਹ ਕਈ ਥਾਵਾਂ ਤੇ ਸਰਹੱਦ ਤੋਂ ਇੰਡੋ ਪਾਕ ਜਿਹੜੀ ਬਾਰਡਰ ਆ, ਉਹਦੇ ਤੋਂ ਕਈ ਕਿਲੋਮੀਟਰ ਜਾਂ ਉਰੇ ਆ, ਕਈਆਂ ਦੀਆਂ ਜ਼ਮੀਨਾਂ ਪਰਲੇ ਪਾਸੇ ਨੇ। ਉਹ ਇਹਦਾ ਹੱਲ ਇਹ ਕੱਢਿਆ ਗਿਆ ਕਿ ਕਈ ਥਾਂ ਤੇ ਗੇਟ ਜਿਹੜੇ ਨੇ, ਬੂਹੇ, ਉਹ ਰੱਖੇ ਹੋਏ ਨੇ, ਤੇ ਉਹਦੇ ਵਿੱਚ ਦੀ ਸਵੇਰੋਂ ਫਿਰ ਲੰਘਾ ਦਿੰਦੇ ਨੇ, ਤੇ ਪਰਲੇ ਪਾਸੇ ਬੰਦਾ ਖੇਤੀ ਪਾਣੀ ਦਾ ਕਰਕੇ ਉਹ ਫਿਰ ਵਾਪਸ ਆ ਜਾਂਦਾ। ਇਹ ਕੰਮ ਜਿਹੜਾ ਹੈ, ਪਿਛਲੇ ਜਦੋਂ ਤੋਂ ਆ ਜੰਗੀ ਮਾਹੌਲ ਬਣਿਆ ਸੀ, ਲੋਕਾਂ ਦੀਆਂ ਫਸਲਾਂ ਦਾ ਇਸ ਕਰਕੇ ਨੁਕਸਾਨ ਹੋ ਰਿਹਾ ਸੀਗਾ, ਤੇ ਕਾਫੀ ਜ਼ਿਆਦਾ ਪੰਜਾਬ ਦੇ ਲੋਕ ਕਹਿ ਰਹੇ ਸੀਗੇ ਵੀ ਹੁਣ ਤੁਸੀਂ ਲੜਨਾ ਤਾਂ ਹੈ ਨਹੀਂ, ਇਹ ਰਾਹ ਤਾਂ ਖੋਲ ਦਿਓ, ਅਸੀਂ ਉੱਧਰ ਜਾ ਕੇ ਆਪਦਾ ਖੇਤੀ ਦਾ ਕੰਮ ਕਰੀਏ। ਸੋ ਕੱਲ ਇਹ ਵੀ ਐਲਾਨ ਹੋ ਗਿਆ, ਤੇ ਅੱਜ ਪਹਿਲਾ ਦਿਨ ਆ ਜਦੋਂ ਸਾਡੇ ਕਿਸਾਨ ਜਿਹੜੇ ਆ, ਉਹ ਕੰਡਿਆਲੀ ਤਾਰ ਤੋਂ ਪਾਰ ਜਿਹੜੀਆਂ ਜ਼ਮੀਨਾਂ ਦੇ ਵਿੱਚ ਪੈਲੀ ਆ, ਉਹਦੀ ਸੰਭਾਲ ਲਈ ਗਏ ਹੈਗੇ। ਤੇ ਇਸ ਤਰੀਕੇ ਨਾਲ ਪਹਿਲਗਾਮ ਘਟਨਾ ਤੋਂ ਬਾਅਦ ਵਿੱਚ ਜਿਹੜਾ ਮਾਹੌਲ ਬਣਿਆ ਸੀ, ਇਹ ਦਿਖਾਉਣ ਦਾ ਯਤਨ ਹੋ ਰਿਹਾ ਕਿ ਜੀ ਹੁਣ ਨਾਰਮਲ ਹੋ ਗਿਆ। ਪਰ ਇੱਕ ਗੱਲ ਹੋਰ ਆ ਕਿ ਇਹ ਸਵਾਲ ਆਪਦੀ ਥਾਂ ਤੇ ਖੜਾ ਕਿ ਪਹਿਲਗਾਮ ਦੇ ਵਿੱਚ ਜਿਨ੍ਹਾਂ ਨੇ ਉੱਥੇ ਕਤਲੇਆਮ ਕੀਤਾ ਸੀ, ਉਹਨਾਂ ਦਾ ਕੀ ਬਣਿਆ? ਕਿਉਂਕਿ ਅਜੇ ਤੱਕ ਇੰਡੀਆ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਇਹ ਗੱਲ ਨਹੀਂ ਸਾਹਮਣੇ ਆ ਸਕੀ ਕਿ ਉਹ ਮਾਰਤੇ ਜਾਂ ਉਹ ਕੌਣ ਸੀਗੇ, ਵੀ ਉਹ ਪਾਕਿਸਤਾਨ ਤੋਂ ਆਏ ਸੀ ਜਾਂ ਉਹ ਭਾਰਤ ਦੇ ਹੀ ਵਿੱਚੋਂ ਕੋਈ ਜਿਹੜੀਆਂ ਤਨਜ਼ੀਮਾਂ ਉੱਥੇ ਚੱਲਦੀਆਂ ਨੇ ਕਸ਼ਮੀਰ ਦੇ ਵਿੱਚ, ਉਹ ਬੰਦੇ ਸੀ। ਕੋਈ ਗੱਲ ਅਜੇ ਤੱਕ ਨਿਬੜੀ ਨਹੀਂ। ਇਸ ਗੱਲ ਦਾ ਮੋਦੀ ਤੰਤਰ ਨੂੰ, ਗੋਦੀ ਮੀਡੀਆ ਨੂੰ, ਭਾਰਤੀ ਨਿਜ਼ਾਮ ਨੂੰ, ਡੀਪ ਸਟੇਟ ਨੂੰ ਬੜਾ ਔਖਾ ਲੱਗਦਾ ਜਦੋਂ ਕੋਈ ਇਹ ਸਵਾਲ ਪੁੱਛਦਾ। ਫਿਰ ਉਹਨੂੰ ਬਹੁਤ ਗਾਲਾਂ ਕੱਢਦੇ ਆ, ਘੂਰਦੇ ਆ, ਤੇ ਉਹਦਾ ਜਲੂਸ ਕੱਢਦੇ ਆ ਪੂਰਾ, ਜਿਹੜਾ ਇਹੋ ਜਿਹੀ ਕੋਈ ਗੱਲ ਕਰੇ। ਇਸ ਗੱਲ ਦੇ ਲਈ ਕਿ ਇਹ ਤੋਂ ਕਿਵੇਂ ਬਚਿਆ ਜਾਵੇ, ਜਿਹੜਾ ਸਵਾਲ ਕਰਦਾ ਉਹਨੂੰ ਹੀ ਬਦਨਾਮ ਕਰਨ ਦਾ ਇੱਕ ਤਾਂ ਪ੍ਰੋਜੈਕਟ ਫੜਿਆ ਹੋਇਆ। ਹੁਣ ਭਾਰਤ ਦੇ ਵਿੱਚ ਜਿਹੜੇ ਸਿਆਸੀ ਤੌਰ ਤੇ ਵਿਰੋਧੀ ਦਲ ਨੇ, ਉਹਨਾਂ ਦੇ ਵਿੱਚੋਂ ਕਾਂਗਰਸ ਪਾਰਟੀ ਦਾ ਮੁੱਖ ਤੌਰ ਦੇ ਉੱਤੇ ਜ਼ਿਕਰ ਹੋਣਾ ਸੁਭਾਵਕ ਹੈ, ਤੇ ਉਹਦੇ ਵੱਲੋਂ ਰਾਹੁਲ ਗਾਂਧੀ ਨੇ ਜਦੋਂ ਇਹ ਸਵਾਲ ਉਛਾਲਿਆ ਤਾਂ ਉਹਨੂੰ ਘੇਰਨ ਦੇ ਲਈ ਪਾਕਿਸਤਾਨ ਦੇ ਫੌਜੀ ਅਧਿਕਾਰੀ ਦੀ ਅੱਧੀ ਤੇ ਅੱਧੀ ਜੋੜ ਦਿੱਤੀ ਆ ਇਹਦੀ, ਰਾਹੁਲ ਗਾਂਧੀ ਦੀ। ਦੋਨਾਂ ਦੀ ਫੋਟੋ ਜੋੜ ਕੇ ਉਹਦੇ ਉੱਤੇ ਰੌਲਾ ਰੱਪਾ ਪਵਾਤਾ ਵੀ ਆਪੇ ਹੀ ਪਹਿਲਗਾਮ ਦੇ ਕਾਤਲਾਂ ਦਾ ਜਿਹੜਾ ਮੁੱਦਾ, ਉਹ ਫਿਰ ਕਿਸੇ ਪਾਸੇ ਹੋਰ ਚਲੇ ਜਾਓ। ਮੈਂ ਇਸੇ ਪ੍ਰੋਗਰਾਮ 'ਚ ਪਿਛਲੇ ਦਿਨੀ ਕਹਿੰਦਾ ਰਿਹਾ ਵੀ ਕੋਈ ਨਾ ਕੋਈ ਨਵਾਂ ਸੱਪ ਕੱਢਣਗੇ, ਔਰ ਇਹ ਮੈਂ ਅੱਜ ਵੀ ਗਰੰਟੀ ਦਿੰਦਾ ਕਿ ਜੇਕਰ ਲੋਕਾਂ ਨੇ ਪਹਿਲਗਾਮ ਦੇ ਕਾਤਲ ਕਿੱਥੇ ਗਏ ਇਹ ਸਵਾਲ ਪੁੱਛਣਾ ਬੰਦ ਨਾ ਕੀਤਾ
ਤਾਂ ਇੰਡੀਅਨ ਸਟੇਟ ਸਿਸਟਮ ਕੋਈ ਨਾ ਕੋਈ ਹੌਲਨਾਕ ਘਟੀਆ ਕਾਰਵਾਈ ਕਰਕੇ ਲੋਕਾਂ ਦਾ ਧਿਆਨ ਇੱਧਰ ਵੀ ਨਾ ਜਾਵੇ। ਇਹ ਸਾਜ਼ਿਸ਼ ਜਿਹੜੀ ਆ, ਇਹ ਸ਼ਰਾਰਤ ਜਿਹੜੀ ਆ, ਉਹ ਕਰਦਾ ਹੀ ਰਹੂਗਾ। ਹੁਣ ਇਸ ਗੱਲ ਦੇ ਲਈ ਹਰ ਰੋਜ਼ ਕੋਈ ਨਵਾਂ ਸਿਆਪਾ ਚਾਹੀਦਾ ਜਿਹਦੇ ਵੱਲ ਪੂਰੇ ਭਾਈਚਾਰੇ ਦਾ ਧਿਆਨ ਲੱਗਿਆ ਰਹੇ। ਕਦੇ ਉਹ ਜਿਹੜਾ ਹੁਣ ਤਾਂ ਲੱਗਦਾ ਵੀ ਜਿਹਨੇ ਉਹ ਮੱਧ ਪ੍ਰਦੇਸ਼ ਦੇ ਬਿੱਜੂ ਨਾਂ ਦੇ ਉਹਨੇ ਕੈਬਨਿਟ ਮਿਨਿਸਟਰ ਨੇ ਸੋਫੀਆ ਕੁਰੈਸ਼ੀ ਕਰਨਲ ਦੇ ਖਿਲਾਫ ਕਿਹਾ ਸੀ ਵੀ ਉਹ ਅੱਤਵਾਦੀਆਂ ਦੀ ਭੈਣ ਆ। ਹੋ ਸਕਦਾ ਉਹ ਵੀ ਸਾਜ਼ਿਸ਼ ਦੇ ਤਹਿਤ ਕਿਹਾ ਹੋਵੇ ਕਿ 2 ਦਿਨ ਤਾਂ ਲੰਘਾਓ ਨਾ ਇਸ ਰੌਲੇ 'ਚ, ਪਹਿਲਗਾਮ ਦੇ ਕਾਤਲਾਂ ਵੱਲੋਂ ਧਿਆਨ ਹਟੇ ਲੋਕਾਂ ਦਾ। ਫਿਰ ਇੱਕ ਨੇ ਹੋਰ ਸੱਪ ਕੱਢਤਾ ਵੀ ਭਾਰਤ ਦੀ ਸਾਰੀ ਸੈਨਾ ਮੋਦੀ ਦੇ ਪੈਰ ਘੁੱਟਦੀ ਆ ਜਾਂ ਪੈਰਾਂ 'ਚ ਮੱਥੇ ਟੇਕਦੀ ਆ। ਉਹਨੇ ਵੀ 2 ਦਿਨ ਲੰਘਾਤੇ। ਫਿਰ ਇੱਕ ਦੂਜਾ ਮੁਸਲਮਾਨ ਜਿਹੜਾ ਪ੍ਰੋਫੈਸਰ ਸੀ, ਉਹਦੇ ਰੌਲਾ ਇੰਨੀ ਨਜਾਇਜ਼ ਹੀ, ਨਾ ਉਹਨੇ ਕੋਈ ਗੱਲ ਨਾ ਕੋਈ ਬਾਤ ਕੀਤੀ, ਸਧਾਰਨ ਗੱਲਾਂ ਉਹਦੀਆਂ, ਉਹਦੀ ਪੋਸਟ ਨੂੰ ਚੱਕ ਕੇ ਉਹਦਾ ਰੌਲਾ ਰੱਪਾ ਪਵਾਤਾ। 2 ਦਿਨ ਉਹਦੇ ਨਾਲ ਕੱਢ ਲਏ। ਹੁਣ ਕੱਲ ਨਵਾਂ ਸੱਪ ਕੱਢਤਾ ਬਈ ਦਰਬਾਰ ਸਾਹਿਬ ਦੇ ਬਾਰੇ ਕਹਿਤਾ ਮੇਜਰ ਜਨਰਲ ਕਾਰਤਕ ਸੀ ਸ਼ੇਸ਼ਾਦਰੀ। ਇਹਨੇ ਇਹ ਗੱਲ ਕਹੀ ਕਿ ਜੀ ਜਦੋਂ ਜਿਸ ਦਿਨ ਦਰਬਾਰ ਸਾਹਿਬ ਦੇ ਵਿੱਚ ਸਾਰੀਆਂ ਬੱਤੀਆਂ ਬੰਦ ਕੀਤੀਆਂ ਨੇ ਅੰਮ੍ਰਿਤਸਰ ਦੇ ਵਿੱਚ, ਉਸ ਦਿਨ ਸਾਨੂੰ ਕਹਿੰਦੇ ਪੱਕੀ ਖੁਫੀਆ ਜਾਣਕਾਰੀ ਮਿਲੀ ਹੋਈ ਸੀਗੀ ਬਈ ਇੱਥੇ ਦਰਬਾਰ ਸਾਹਿਬ ਦੇ ਵਿੱਚ ਮਿਜ਼ਾਈਲਾਂ ਤੇ ਡਰੋਨਾਂ ਦੇ ਨਾਲ ਇੱਕ ਬਹੁਤ ਵੱਡਾ ਹਮਲਾ ਹੋ ਸਕਦਾ। ਤੇ ਜਦੋਂ ਸਾਨੂੰ ਪਤਾ ਲੱਗਿਆ ਫਿਰ ਅਸੀਂ ਕਹਿੰਦੇ ਇੱਥੇ ਪੱਕੇ ਇੰਤਜ਼ਾਮ ਕੀਤੇ ਤੇ ਉਹਦੇ ਕਰਕੇ ਭਾਰਤੀ ਫੌਜ ਨੇ ਮਿਜ਼ਾਈਲਾਂ ਤੇ ਡਰੋਨਾਂ ਜਿਹੜੀਆਂ ਸੀ ਉਹ ਹਵਾ 'ਚ ਹੀ ਸੁੱਟ ਲਈ। ਹੁਣ ਇਸ ਗੱਲ ਦਾ ਕੱਲ ਸਵੇਰ ਤੋਂ ਹੀ ਬੜਾ ਖਿਲਾਰਾ ਪਿਆ ਤੇ ਕੱਲ ਆਪਾਂ ਇਸੇ ਪ੍ਰੋਗਰਾਮ ਦੇ ਵਿੱਚ ਲੰਮੀ ਚੌੜੀ ਚਰਚਾ ਕਰ ਲਈ ਸੀ ਤੇ ਅੱਜ ਸਰੋਤਿਆਂ ਨੂੰ ਵੀ ਲੱਗਦਾ ਹੋਣਾ ਤੇ ਮੈਨੂੰ ਵੀ ਸੀਗਾ ਵੀ ਹੁਣ ਇਹ ਮੁੱਦਾ ਤਾਂ ਖਤਮ ਹੈ। ਪਰ ਅੱਜ ਇੱਕ ਨਵਾਂ ਅਫਸਰ ਉਹਦੇ ਨਾਲੋਂ ਵੱਡਾ ਕੱਲ ਬੋਲਿਆ ਸੀ ਮੇਜਰ ਜਨਰਲ ਕਾਰਤਕ ਸੀ ਸ਼ੇਸ਼ਾਦਰੀ, ਜਿਹੜਾ 15 ਇਨਫੈਂਟਰੀ ਡਿਵੀਜ਼ਨ ਦਾ ਜਨਰਲ ਅਫਸਰ ਕਮਾਂਡੇਗਾ, ਮੇਜਰ ਜਨਰਲ ਕਾਰਤਕ ਸੀ ਸ਼ੇਸ਼ਾਦਰੀ। ਅੱਜ ਕੋਈ ਵੱਡਾ ਉਹਦੇ ਨਾਲੋਂ ਹੋਰ ਵੱਡਾ ਅਫਸਰ ਆ ਲੈਫਟੀਨੈਂਟ ਜਨਰਲ ਸਮੇਰ ਇਵਾਨ ਡੀ ਕੂਨਾ। ਹੁਣ ਆਪਣੇ ਤਾਂ ਸਾਰੇ ਦੇ ਨਾਂ ਸਿੱਧੇ ਜਿਹੇ ਹੁੰਦੇ ਆ, ਇਹ ਪਤਾ ਨਹੀਂ ਕਿੰਨਾ ਕੁ ਬੈਂਕ ਵਾਲੇ ਜਾਂ ਚਲੋ ਆਪੋ ਆਪਦੇ ਹਿਸਾਬ ਨਾਲ ਨਾਂ ਹੁੰਦਾ। ਲੈਫਟੀਨੈਂਟ ਜਨਰਲ ਸਮੇਰ ਇਵਾਨ ਡਕੂਨਾ ਨੇ ਕਿਹਾ, ਉਹਨੇ ਉਦੋਂ ਵੀ ਗਾਹਾਂ ਗੱਲ ਲੈ ਗਿਆ, ਕੱਲ ਵਾਲੀ ਗੱਲ ਤੋਂ ਸਬਕ ਨਹੀਂ ਸਿੱਖਿਆ। ਅੱਜ ਉਹਨੇ ਨਵਾਂ ਸੱਪ ਕੱਢਤਾ, ਕਹਿੰਦਾ ਜਦੋਂ ਸਾਨੂੰ ਪਤਾ ਲੱਗ ਗਿਆ ਨਾ ਵੀ ਦਰਬਾਰ ਸਾਹਿਬ ਤੇ ਉਹਨਾਂ ਨੇ ਹਮਲਾ ਕਰਨਾ, ਅਸੀਂ ਤਾਂ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਉੱਥੇ ਜਿਹੜੀਆਂ ਹਵਾਈ ਸੁਰੱਖਿਆ ਵਾਲੀਆਂ ਗੰਨਾਂ ਹੁੰਦੀਆਂ ਨੇ, ਜਿਹੜੇ ਰੱਖਿਆ ਦੇ ਲਈ ਅਸੀਂ ਸਾਧਨ ਵਰਤਦੇ ਹਾਂ ਫੌਜ ਦੇ, ਉਹ ਕਹਿੰਦਾ ਅਸੀਂ ਦਰਬਾਰ ਸਾਹਿਬ ਕੰਪਲੈਕਸ 'ਚ ਹੀ ਲਾਤੇ ਸੀ ਅਸੀਂ। ਤੇ ਇਸ ਕੰਮ ਲਈ ਪ੍ਰਬੰਧਕ ਆ ਜਿਹੜੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਦਾ ਨਾਮ ਲਿਆ ਉਹਨੇ, ਵੀ ਉਹਨੇ ਸਾਨੂੰ ਮਨਜ਼ੂਰੀ ਦਿੱਤੀ, ਪ੍ਰਵਾਨਗੀ ਦਿੱਤੀ ਸੀ। ਤੇ ਵੀ 1971 ਦੀ ਜੰਗ ਤੋਂ ਬਾਅਦ ਪਹਿਲੀ ਵਾਰ ਦਰਬਾਰ ਸਾਹਿਬ ਦੀਆਂ ਇਹ ਪੂਰੀਆਂ ਲਾਈਟਾਂ ਵਗੈਰਾ ਬੰਦ ਹੋਈਆਂ ਨੇ ਤੇ ਇਹ ਅਸੀਂ ਉੱਥੇ ਹੈੱਡ ਗ੍ਰੰਥੀ ਦੀ ਮਨਜ਼ੂਰੀ ਨਾਲ ਇਹ ਜੀ ਲਾ ਲਈਆਂ ਸੀਗੀਆਂ ਉੱਥੇ ਬੰਦੂਕਾਂ ਰਫਲਾਂ ਜੋ ਵੀ ਜਿਹੜੀਆਂ ਜਿਹਦੇ ਨਾਲ ਡਰੋਨਾਂ ਡਰਨਾ ਸੁੱਟੀ ਦੀਆਂ। ਜਿਹੜਾ ਕੱਲ ਦਾ ਮਸਲਾ ਸੀ ਉਹ ਤੇ ਇੱਕ ਵਾਰੀ ਸਾਰਿਆਂ ਨੇ ਆਪੋ ਆਪ ਦਾ ਗੁੱਬ ਘੁਆੜ ਜਿਹਾ ਕੱਢ ਕੇ ਵੀ ਐਵੇਂ ਬੁੱਲੀ ਜਾਂਦੇ ਆ ਤੇ ਇੱਕ ਟਕਾ ਜਿਹਾ ਹੋ ਗਿਆ ਸੀ। ਅੱਜ ਸਵੇਰ ਤੋਂ ਹੀ ਫੇਰ ਕੰਮ ਚੱਲ ਪਏ। ਹਰੇਕ ਬੰਦੇ ਨੇ ਇਹਦਾ ਠੋਕਮਾ ਵਿਰੋਧ ਕੀਤਾ। ਅਖੀਰ ਗਿਆਨੀ ਰਘਵੀਰ ਸਿੰਘ ਜਿਹੜੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਹੈ, ਉਹਨਾਂ ਨੇ ਕਿਹਾ ਕਿ ਮੈਂ ਭਾਵੇਂ ਬਾਹਰ ਸੀ, ਵਿਦੇਸ਼ ਗਿਆ ਹੋਇਆ ਸੀ, ਇੱਥੇ ਪੰਜਾਬ ਹੈ ਨਹੀਂ ਸੀ ਦਰਬਾਰ ਸਾਹਿਬ ਉਹਨਾਂ ਦਿਨਾਂ 'ਚ, ਪਰ ਇਹੋ ਜਿਹੀ ਕੋਈ ਗੱਲ ਨਹੀਂ ਹੋਈ ਨਾ ਬਤੌਰ, ਕਿਉਂਕਿ ਉਹ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨੇ, ਪਹਿਲਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਨੇ। ਉਹ ਕਹਿੰਦੇ ਵੀ ਮੇਰੇ ਨਾਲ ਤਾਂ ਕਦੇ ਕਿਸੇ ਦਾ ਰਾਬਤਾ ਹੋਇਆ ਨਹੀਂ, ਨਾ ਮੇਰੇ ਧਿਆਨ 'ਚ ਇਹੋ ਜਿਹੀ ਗੱਲ, ਪਰ ਜੇ ਕੋਈ ਗੱਲ ਹੁੰਦੀ ਤਾਂ ਮੈਨੂੰ ਪਤਾ ਹੋਣਾ ਸੀ, ਕੋਈ ਇਹੋ ਜਿਹੀ ਗੱਲ ਹੋਈ ਨਹੀਂ। ਇਸ ਗੱਲ ਤੋਂ ਜਿਹੜਾ ਮਸਲਾ ਸੀ ਉਹ ਹੋਰ ਜ਼ਿਆਦਾ ਅੱਗੇ ਵੱਧ ਗਿਆ ਤੇ ਇਹਦਾ ਨਤੀਜਾ ਇਹ ਨਿਕਲਿਆ ਕਿ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਨੂੰ ਮੈਦਾਨ 'ਚ ਆਉਣਾ ਪਿਆ
ਕਿ ਇਹ ਪਤਾ ਨਹੀਂ ਕਿਉਂ ਫੌਜੀ ਜਿਹੜੇ ਅਫਸਰ ਨੇ ਭਾਰਤ ਦੇ ਉਹ ਇਹੋ ਜਿਹੇ ਬਿਆਨ ਦੇਈ ਜਾਂਦੇ ਆ ਤੇ ਇਹ ਗੱਲ ਨੂੰ ਅੱਗੇ ਦੀ ਅੱਗੇ ਵਧਾਈ ਜਾਂਦੇ ਆ। ਸਾਡੇ ਨਾਲ ਨਾ ਤਾਂ ਕਿਸੇ ਨੇ ਸੰਪਰਕ ਕੀਤਾ ਸੀ, ਨਾ ਦਰਬਾਰ ਸਾਹਿਬ ਦੇ ਵਿੱਚ ਇਹੋ ਜਿਹੀਆਂ ਕੋਈ ਗੰਨਾਂ ਵਗੈਰਾ ਲਾਈਆਂ ਸੀ। ਫਿਰ ਇਸ ਗੱਲ ਨੂੰ ਹੀ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਕਹਿਣ ਲਈ ਗਿਆਨੀ ਅਮਰਜੀਤ ਸਿੰਘ ਐਡੀਸ਼ਨਲ ਮੁੱਖ ਗ੍ਰੰਥੀ ਨੇ ਦਰਬਾਰ ਸਾਹਿਬ ਦੇ। ਜੇਕਰ ਗਿਆਨੀ ਰਘਵੀਰ ਸਿੰਘ ਇੱਥੇ ਨਹੀਂ ਸੀ ਤਾਂ ਉਸ ਤੋਂ ਬਾਅਦ ਜ਼ਿੰਮੇਵਾਰੀ ਗਿਆਨੀ ਅਮਰਜੀਤ ਸਿੰਘ ਦੀ ਸੀ। ਤੇ ਇਹ ਕਿਹਾ ਜਾ ਸਕਦਾ ਸੀਗਾ ਕਿ ਹੋ ਸਕਦਾ ਗਿਆਨੀ ਅਮਰਜੀਤ ਸਿੰਘ ਨੂੰ ਪੁੱਛ ਲਿਆ ਹੋਵੇ ਕਿਸੇ ਨੇ। ਉਹਨਾਂ ਨੇ ਵੀ ਫਿਰ ਕਿਹਾ ਇਹ ਗੱਲ ਐਲਾਨੀਆਂ ਬਿਆਨੀਆਂ ਤੌਰ ਤੇ ਕਿ ਨਾ ਤਾਂ ਇਹੋ ਜਿਹਾ ਕਿਸੇ ਨਾਲ ਮੇਰੀ ਗੱਲ ਹੋਈ ਆ ਤੇ ਨਾ ਕੋਈ ਇਹੋ ਜਿਹੀ ਪ੍ਰਵਾਨਗੀ ਦਿੱਤੀ ਆ, ਨਾ ਕੋਈ ਇਹੋ ਜਿਹਾ ਘਟਨਾਕ੍ਰਮ ਵਾਪਰਿਆ ਕਿ ਦਰਬਾਰ ਸਾਹਿਬ ਦੀ ਪਵਿੱਤਰ ਪ੍ਰਕਰਮਾਂ ਦੇ ਵਿੱਚ ਫੌਜ ਨੇ ਇੱਥੇ ਆਪਦੇ ਹੋ ਲਿਆਂਦੇ ਹੁਣ ਸੰਤ ਵੇਲੇ ਵੀ। ਹੁਣ ਇਹ ਗੱਲ ਇੰਨੀ ਜ਼ਿਆਦਾ ਖਿਲਰੀ, ਇੰਨੀ ਜ਼ਿਆਦਾ ਵਧੀ, ਅੱਜ ਸਾਰਾ ਦਿਨ ਇੱਥੇ ਆਪਸ ਵਿੱਚ ਹੀ ਲੋਕਾਂ ਦਾ ਤਕਰਾਰ ਹੁੰਦਾ ਰਿਹਾ ਤੇ ਹਿੰਦੂ ਤਵੀ ਲੋਕ ਇੰਨੀ ਗੰਦੀ, ਇੰਨੀ ਭੈੜੀ ਗਾਲ ਵਾਹੁੰਦੇ ਰਹੇ ਆ ਸਾਰਾ ਦਿਨ ਸੋਸ਼ਲ ਮੀਡੀਆ ਦੇ ਉੱਤੇ। ਗਿਆਨੀ ਰਘਵੀਰ ਸਿੰਘ ਨੂੰ, ਸਰਦਾਰ ਹਰਜਿੰਦਰ ਸਿੰਘ ਧਾਮੀ ਨੂੰ, ਗਿਆਨੀ ਅਮਰਜੀਤ ਸਿੰਘ ਨੂੰ, ਸਿੱਖਾਂ ਦੇ ਹਰ ਲੀਡਰ ਨੂੰ ਗਾਲਾਂ ਕੱਢੀਆਂ ਗਈਆਂ। ਸਾਰਾ ਦਿਨ ਗੰਦ ਬਕਿਆ ਗਿਆ। ਸਿੱਖਾਂ ਨੂੰ ਕਿਹਾ ਵੀ ਇਹ ਸਿੱਖ ਲਾਮੀਏ ਨੇ, ਇਸਲਾਮ ਨੂੰ ਜਿਵੇਂ ਕਹੀਦਾ ਵੀ ਇਸਲਾਮ ਨੂੰ ਮੰਨਣ ਵਾਲੇ, ਉਵੇਂ ਇਹ ਹੈ ਤਾਂ ਸਿੱਖ ਨੇ ਪਰ ਇਹ ਮੁਸਲੇ ਨੇ, ਮੁੱਲੇ ਨੇ, ਇਹ ਤਾਂ ਪਾਕਿਸਤਾਨ ਦੇ ਪਿੱਠੂ ਨੇ, ਇਹ ਗਦਾਰ ਨੇ। ਸਾਰਾ ਦਿਨ ਔਰ ਉਹ ਗਾਲਾਂ ਸਾਰੀਆਂ ਜਦੋਂ ਅਸੀਂ ਮੈਨੂੰ ਕਈਆਂ ਨੇ ਸਕਰੀਨਸ਼ਾਟ ਵਗੈਰਾ ਭੇਜੇ, ਪੜ੍ਹ ਕੇ ਬੜਾ ਮਨ ਨੂੰ ਲੱਗਿਆ ਕਿ ਸਾਡੇ ਭਾਈਚਾਰੇ ਦੇ ਕਈ ਲੋਕ ਇਹਨਾਂ ਦੇ ਮਗਰ ਲੱਗੇ ਫਿਰਦੇ ਆ ਤੇ ਇਹ ਕਿੰਨੇ ਦਿਮਾਗ ਦੇ ਵਿੱਚ ਨਫ਼ਰਤ ਪਾਲੀ ਫਿਰਦੇ। ਅੱਜ ਸਾਰਾ ਦਿਨ ਜਿਹੜੇ ਲੋਕਾਂ ਨੇ ਗੰਦ ਬਕਿਆ, ਜਿਨ੍ਹਾਂ ਨੇ ਇਹ ਕਿਹਾ ਕਿ ਭਾਰਤੀ ਫੌਜ ਕਦੇ ਝੂਠ ਬੋਲ ਹੀ ਨਹੀਂ ਸਕਦੀ, ਐਡੇ ਐਡੇ ਅਫਸਰ ਕਹਿੰਦੇ ਐਵੇਂ ਆ ਗੱਲ ਇਹ, ਅੱਜ ਉਹਨਾਂ ਲਈ ਸ਼ਰਮ ਨਾਲ ਡੁੱਬ ਕੇ ਮਰਨ ਵਾਲਾ ਦਿਨ ਹੈ। ਕਿਉਂਕਿ ਹੁਣ ਜਦੋਂ ਮੈਂ ਇਸ ਮੌਕੇ ਤੁਹਾਡੇ ਨਾਲ ਗੱਲ ਕਰ ਰਿਹਾ, ਹੁਣੇ ਇਹ ਖਬਰ ਆ ਗਈ ਆ ਕਿ ਭਾਰਤੀ ਫੌਜ ਨੇ ਮੁਕੰਮਲ ਤੌਰ ਤੇ ਇਸ ਗੱਲ ਨੂੰ ਬੇਬੁਨਿਆਦ ਦੱਸਿਆ ਤੇ ਕਿਹਾ ਕਿ ਇਹੋ ਜਿਹੀ ਕੋਈ ਗੱਲ ਨਹੀਂ ਹੋਈ। ਦਰਬਾਰ ਸਾਹਿਬ ਦੇ ਵਿੱਚ ਅਸੀਂ ਨਾ ਤਾਂ ਕੋਈ ਇਹ ਗੱਲ ਕੀਤੀ ਆ ਤੇ ਨਾ ਇਹ ਜਿਹੜਾ ਵਿਵਾਦ ਆ ਇਹ ਬਿਲਕੁਲ ਗਲਤ। ਹੁਣ ਸੋਚਣ ਵਾਲੀ ਗੱਲ ਇਹ ਆ ਕਿ ਜਿਹੜੇ ਲੋਕਾਂ ਨੇ, ਦੋ ਅਫਸਰਾਂ ਨੇ ਇਹ ਗੱਲ ਕਹੀ ਤਾਂ ਕਿਉਂ ਕਹੀ? ਫਿਰ ਉਹੀ ਗੱਲ ਜਿਹੜੀ ਮੈਂ ਕਹਿੰਦਾ ਕਿ ਇਹ ਤਾਂ ਦਿਨ ਲਗਾ ਰਹੇ ਆ ਉਸ ਗੱਲ ਤੋਂ ਬਚਣ ਲਈ ਕਿ ਸਾਨੂੰ ਕੋਈ ਪੁੱਛ ਨਾ ਲਵੇ ਕਿ ਭਾਈ ਤੁਸੀਂ ਉਹਨਾਂ ਦਾ ਦੱਸੋ ਜਿਹੜੇ ਕਾਤਲਾਂ ਨੇ ਪਹਿਲਗਾਮ, ਕਿਉਂਕਿ ਪੁਲਵਾਮਾ, ਕਿਉਂਕਿ ਚਿੱਠੀ ਸਿੰਘਪੁਰਾ, ਕਿਉਂਕਿ ਪਾਰਲੀਮੈਂਟ ਅਟੈਕ ਸਮੇਤ ਬਹੁਤ ਸਾਰੀਆਂ ਵਾਰਦਾਤਾਂ। ਇੱਕ ਪਿੱਛੇ ਜੇ ਦਵਿੰਦਰ ਡੀਐਸਪੀ ਫੜਿਆ ਸੀ ਜਦੋਂ 370 ਧਾਰਾ ਵਾਲਾ ਪੰਗਾ ਪਿਆ ਕਸ਼ਮੀਰ 'ਚ, ਉਹ ਦੋ ਜਿਹੜੇ ਸੀ ਮੁਸਲਮਾਨ, ਉਹਨਾਂ ਨੂੰ ਅਸਲੇ ਨਾਲ ਦਿੱਲੀ ਨੂੰ ਲੈ ਕੇ ਚੱਲਿਆ ਸੀ। ਉਹਨੂੰ ਰਾਹ 'ਚ ਕਿਸੇ ਹੋਰ ਫੋਰਸ ਨੇ ਘੇਰ ਲਿਆ। ਉਹ ਉੱਥੇ ਰੌਲਾ ਵੀ ਪਾਉਂਦਾ ਰਿਹਾ ਵੀ ਸਾਰਾ ਛੱਡ ਦੋ ਗੱਲ ਨੂੰ, ਆਪਰੇਸ਼ਨ ਆ ਏਜੰਸੀਆਂ ਦਾ, ਪਰ ਉਹਨਾਂ ਨੇ ਫੜਤਾ। ਮੁੜ ਕੇ ਉਹ ਡੀਐਸਪੀ ਜਿਹੜਾ ਹੈਗਾ ਅਜੇ ਤੱਕ ਜੇਲ੍ਹ ਯਾਤਰਾ ਤੇ ਆ। ਇਹ ਸਾਰੀ ਗੱਲ ਆਪਣੇ ਆਪ ਦੇ ਵਿੱਚ ਨੰਗੀ ਹੋ ਚੁੱਕੀ ਆ ਕਿ ਭਾਰਤੀ ਸਿਸਟਮ ਨੇ ਵਾਰ-ਵਾਰ ਮੁਸਲਮਾਨੀ ਭੇਸ ਵਿੱਚ ਇਹੋ ਜਿਹੀਆਂ ਵਾਰਦਾਤਾਂ ਕੀਤੀਆਂ ਨੇ, ਕੈਟਾਂ ਟੌਟਾਂ ਰਾਹੀਂ ਕਰਵਾਈਆਂ ਨੇ, ਜਿਹੜੀਆਂ ਵਾਰਦਾਤਾਂ ਦੇ ਨਾਲ ਭਗਵੇਂ ਬ੍ਰਿਗੇਡ ਦੀ ਹਮਾਇਤ ਵਿੱਚ ਹਿੰਦੂ ਪੋਲਰਾਈਜੇਸ਼ਨ ਹੋ ਸਕਦੀ। ਜਿੰਨਾ ਜ਼ਿਆਦਾ ਹਿੰਦੂ ਡਰੇਗਾ, ਉਨਾ ਜ਼ਿਆਦਾ ਹਿੰਦੂ ਜਿਹੜਾ ਹੈ ਉਹ ਭਗਵੇਂ ਬ੍ਰਿਗੇਡ ਵੱਲ, ਮੋਦੀ ਤਮ ਵੱਲ ਭੱਜੇ। ਇਸ ਗੱਲ ਲਈ ਜਿਹੜਾ ਪਹਿਲਗਾਮ ਦੇ ਵਿੱਚ ਘਟਨਾਕ੍ਰਮ ਵਾਪਰਿਆ, ਉਹਦਾ ਇਹ ਸ਼ੱਕ ਕਰਨਾ ਲੋਕਾਂ ਦਾ ਸੁਭਾਵਕ ਹੈ ਕਿ ਦੱਸੋ ਕਾਤਲ ਕੌਣ ਸੀ। ਐਡਾ ਵੱਡਾ ਤੁਸੀਂ ਪਾਕਿਸਤਾਨ ਤੇ ਚੜ੍ਹਾਈ ਕਰਤੀ, ਚਲੋ ਮੰਨ ਲਈ ਗੱਲ ਤੁਹਾਡੀ ਕਿ ਉੱਥੇ ਉਹ ਟੈਰੋਰਿਸਟ ਰਹਿੰਦੇ ਆ ਜਾਂ ਉੱਥੇ ਟ੍ਰੇਨਿੰਗ ਹੁੰਦੀ ਆ, ਤੇ ਹੁਣ ਤਾਂ ਦੱਸ ਦਿਓ ਉਹ ਕਾਤਲ ਕਿੱਥੇ ਆ ਜਿਨ੍ਹਾਂ ਨੇ ਪਹਿਲਗਾਮ ਵਾਪਰਾਇਆ। ਇਹ ਸਵਾਲ ਤਾਂ ਖੜਾ ਹੁੰਦਾ ਰਹਿਣਾ। ਇਹ ਸਵਾਲ ਤੋਂ ਬਚਣ ਲਈ ਅੱਜ ਦੇ ਜਿਹੜੇ 2 ਦਿਨ ਆ, ਸ਼ਾਇਦ ਇਸ ਗੱਲ ਦੇ ਨਾਲ ਸਿੱਖਾਂ ਨੂੰ ਛੇੜ ਕੇ ਕੱਢ ਲਈ। ਤੇ ਭਗਵੇਂ ਬ੍ਰਿਗੇਡ ਦੇ ਜਿਹੜੇ ਕਹਿੰਦੇ ਆ ਵੀ ਪਤਾ ਨਹੀਂ 50 ਰੁਪਏ ਮਿਲਦੇ ਆ ਇੱਕ ਕਮੈਂਟ ਦੇ, ਉਹ ਕਮੈਂਟ ਕਰ ਲਈ ਜਿਹੜੇ ਬੰਦੇ ਗੰਦੇ ਰੱਖੇ ਹੋਏ ਨੇ, ਉਹਨਾਂ ਨੇ ਸਿੱਖਾਂ ਨੂੰ ਰੱਜ ਕੇ ਅੱਜ ਸਾਰਾ ਦਿਨ ਨਿੰਦਿਆ ਭੰਡਿਆ। ਤੇ ਬਹੁਤ ਸਾਰਾ ਲਾਈ ਲੱਗ ਟੋਲਾ ਵੀ ਜਦੋਂ ਬਹਿਣ ਜਾ ਬਹਿੰਦਾ ਸੋਸ਼ਲ ਮੀਡੀਆ ਤੇ, ਕਈ ਉਵੇਂ ਵਿਚਾਰੇ ਨਾਲ ਤੁਰ ਪੈਂਦੇ ਆ। ਕਈ ਆਪਣੇ ਵਿੱਚੋਂ ਵੀ ਨੇ ਇਹੋ ਜਿਹੇ ਜਿਨ੍ਹਾਂ ਨੂੰ ਅਕਲ ਉਕਲ ਹੈ ਨਹੀਂ, ਸਮਝਦੇ ਆਪ ਨੂੰ ਸਭ ਤੋਂ ਸਿਆਣੇ ਹੁੰਦੇ ਆ, ਉਹ ਬੜਾ ਕਮਲ ਪਾਉਂਦੇ ਆ। ਉਹ ਅੱਜ ਇਹ ਗੱਲ ਹੁਣ
ਭਾਰਤ ਦੀ ਫੌਜ ਨੇ ਖੁਦ ਮੰਨ ਲਈ। ਤੇ ਹੁਣ ਉਹ ਲੋਕ ਜਿਹੜੇ ਸਿੱਖਾਂ ਨੂੰ ਗਾਲਾਂ ਕੱਢਦੇ ਸੀਗੇ, ਹੁਣ ਉਹ ਦੱਸਣ ਵੀ ਉਹ ਕਿਹੜੇ ਖੂਹ 'ਚ ਡਿੱਗਣਾ ਉਹਨਾਂ ਨੇ। ਫੌਜ ਨੇ ਤਾਂ ਕਹਿਤਾ ਵੀ ਨਾ ਅਸੀਂ ਕਿਸੇ ਹੈਡ ਗ੍ਰੰਥੀ ਤੋਂ ਜਾਂ ਗ੍ਰੰਥੀ ਤੋਂ ਪਰਮਿਸ਼ਨ ਲਈ, ਨਾ ਅਸੀਂ ਉੱਥੇ ਕੁਝ ਲਾਇਆ। ਤਾਂ ਇਸ ਘਟਨਾਕ੍ਰਮ ਤੋਂ ਆਪਾਂ ਇਹ ਜਿਹੜਾ ਨਾਲੇ ਇੱਕ ਸਵੇਰ ਤੋਂ ਹੀ ਪਾਕਿਸਤਾਨ ਵਾਲੇ ਪਾਸਿਓਂ ਉਧਰੋਂ ਇਸ ਤਰੀਕੇ ਦੇ ਬਿਆਨ ਵੱਡੇ ਲੈਵਲ ਤੇ ਆ ਰਹੇ ਨੇ ਹਕੂਮਤੀ ਨਿਜ਼ਾਮ ਦੇ ਵੱਲੋਂ, ਪਾਕਿਸਤਾਨ ਦੇ ਵੱਲੋਂ, ਕਿ ਇਹ ਜੀ ਗੱਲ ਬਿਲਕੁਲ ਨਹੀਂ ਕੋਈ ਹੋਈ, ਨਾ ਹੋ ਸਕਦੀ ਹੈ ਕਿ ਅਸੀਂ ਕੋਈ ਦਰਬਾਰ ਸਾਹਿਬ ਤੇ ਹਮਲਾ ਕਰਾਉਣਾ ਹੋਵੇ। ਸੋ ਕੁੱਲ ਮਿਲਾ ਕੇ ਇਹ ਜਿਹੜਾ ਮਾਹੌਲ ਬਣਿਆ ਹੋਇਆ, ਇਹਦੇ ਵਿੱਚ ਸਾਡੀ ਕੌਮ ਲਈ ਬਹੁਤ ਹੀ ਜ਼ਿਆਦਾ ਔਖ ਭਰਿਆ ਦਿਨ ਵਾ ਕਿ ਇੱਕ ਪਾਸੇ ਸਿੱਖਾਂ ਨੂੰ ਭੜਕਾਇਆ ਜਾ ਰਿਹਾ, ਤੇ ਮੈਂ ਕਈਆਂ ਨੂੰ ਇਸ ਗੱਲ ਦੀ ਬੇਨਤੀ ਵੀ ਕੀਤੀ ਵੀ ਤੁਸੀਂ ਪ੍ਰਤੀਕਿਰਿਆ ਨਾ ਕਰਿਓ। ਇਹ ਚਾਹੁੰਦੇ ਆ ਵੀ ਸਿੱਖਾਂ ਦੇ ਕੁਝ ਮੁੰਡੇ ਫੜ ਕੇ ਅੰਦਰ ਦਈਏ, ਕਿਉਂਕਿ ਪਿਛਲੇ ਦਿਨੀ ਕਈਆਂ ਨੂੰ ਕਹਿਤਾ ਜਸੂਸੀ ਕਰਦੇ ਸੀ ਵੀ ਤੁਹਾਡਾ ਅੱਧਾ ਮੁਲਕ ਤਿਰੰਗੇ ਚੱਕ ਕੇ ਵੀ ਤੁਰਿਆ ਫਿਰਦਾ ਹੁੰਦਾ, ਜਿਹੜੀ ਆ ਫੜੀ ਆ ਮਲਹੋਤਰਾ, ਜੋਤੀ ਮਲਹੋਤਰਾ, ਤੇ ਤੁਸੀਂ ਨਾਲੇ ਆਪ ਹੀ ਦੱਸਦੇ ਹੋ ਉੱਤੇ ਇੱਕ ਮਾਧਰੀ ਗੁਪਤਾ ਫੜੀ ਗਈ ਸੀ, ਹੋਰ ਬੜੇ ਫੜੇ ਜਾਂਦੇ ਨੇ। ਤੇ ਜੇ ਸ਼੍ਰੋਮਣੀ ਕਮੇਟੀ ਵੀ ਸ਼ਿਕਾਇਤ ਵੀ ਦੇਵੇ, ਆ ਪਿੱਛੇ ਜੇ ਦਿੱਤੀ ਸੀ ਜਿੱਦਣ ਇਹ ਮਸਲਾ ਜੰਗ ਦੇ ਦਿਨਾਂ 'ਚ ਉੱਠਿਆ ਸੀ, ਉਦੋਂ ਵੀ ਇੱਕ ਨੇ ਖਬਰ ਜੀ ਚਲਾਈ ਸੀ ਉਹਦੇ ਖਿਲਾਫ, ਸ਼੍ਰੋਮਣੀ ਕਮੇਟੀ ਦਾ ਸਕੱਤਰ ਪ੍ਰਤਾਪ ਸਿੰਘ ਤੇ ਹੋਰ ਸਾਰੇ, ਤਾਂ ਉਦੋਂ ਵੀ ਉਹ ਤੇ ਵੀ ਕੋਈ ਕਾਰਵਾਈ ਨਹੀਂ ਹੋਈ। ਕਾਰਵਾਈ ਤਾਂ ਜਿਹੜੀ ਪਿੱਛੇ ਜੇ ਇੱਕ ਉੱਪਰ ਨੂੰ ਲੱਤਾਂ ਕਰਕੇ ਬਹਿ ਗਈ ਸੀ ਦਰਬਾਰ ਸਾਹਿਬ 'ਚ ਅਰਚਨਾ ਮਕਵਾਨਾ, ਉਹਦੇ ਤੇ ਕਿਹੜਾ ਹੋਈ ਆ। ਇਹ ਤਾਂ ਕਾਰਵਾਈ ਤਾਂ ਉਦੋਂ ਇੱਕ ਸਿੱਖਾਂ ਨੇ ਜ਼ਰੂਰ ਕਰ ਲਈ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਵੜ ਕੇ ਉੱਪਰੋਂ ਛਾਲ ਮਾਰੀ ਸੀਗੀ ਤੇ ਉਹ ਬੇਅਦਬੀ ਕਰ ਲਈ, ਹਮਲਾ ਕਰ ਲਈ, ਦਰਬਾਰ ਸਾਹਿਬ 'ਚ ਪਹੁੰਚਿਆ ਸੀਗਾ, ਉਹਨੂੰ ਫਿਰ ਸੋਧਾ ਲਾਇਆ, ਤੇ ਉਹਦੇ ਹੀ ਫਿਰ ਕੋਈ ਬਾਲੀ ਵਾਰਸ ਵੀ ਨਹੀਂ ਆ ਕੇ ਸਾਰੇ ਇੰਡੀਆ ਤੋਂ ਖੜਾ ਹੋਇਆ ਕਿ ਸਾਡਾ ਸੀਗਾ ਇਹ ਬੰਦਾ। ਸੋ ਕਾਰਵਾਈ ਜਿਹੜੀ ਆ ਨਾ ਤਾਂ ਸਟੇਟ ਉਹਨਾਂ ਦੇ ਖਿਲਾਫ ਕਰਦੀ ਆ ਜਿਹੜੇ ਸਿੱਖਾਂ ਨੂੰ ਜਲੀਲ ਕਰਦੇ ਆ, ਟਾਰਗੇਟ ਕਰਦੇ ਆ। ਹਾਂ, ਜੇ ਕਿਸੇ ਸਿੱਖ ਦੇ ਖਿਲਾਫ ਕੋਈ ਸ਼ਿਕਾਇਤ ਆ ਗਈ ਕਿ ਜੀ ਇਹਨੇ ਐ ਕਿਹਾ, ਉਹਨੂੰ ਜ਼ਰੂਰ ਚੱਕ ਲੈਣਗੇ। ਕਹਿੰਦੇ ਆ ਵੀ ਅੱਜ ਅਖਬਾਰਾਂ ਤੇ ਖਬਰ ਵੀ ਛਪੀ ਹੋਈ ਆ ਕਿ ਬਹੁਤ ਸਾਰੇ ਜਿਹੜੇ ਸੋਸ਼ਲ ਮੀਡੀਆ ਅਕਾਊਂਟ ਨੇ, YouTube ਚੈਨਲ 4000 ਦੇ ਕਰੀਬ ਜਾਣੀ ਕਿ ਕਈ ਪੱਤਰਕਾਰਾਂ ਦੇ ਜਿਹੜੇ ਸੋਸ਼ਲ ਮੀਡੀਆ ਉਹਨਾਂ ਦੇ ਅਕਾਊਂਟ ਨੇ, ਉਹ ਕਹਿੰਦੇ ਆ ਵੀ ਜਿਹੜੇ ਆ ਉਹ ਬੰਦ ਕੀਤੇ ਗਏ ਨੇ। ਕਈ ਹੋਰ ਇਸ ਤਰੀਕੇ ਦੇ ਕੰਮ ਚੱਲ ਰਹੇ ਨੇ। ਉਧਰੋਂ ਇਸ ਮਾਹੌਲ ਦੇ ਵਿੱਚ ਇਹ ਭੜਕਾਹਟ ਪੈਦਾ ਕਰਕੇ ਤੁਸੀਂ ਸੋਚੋ, ਮਤਲਬ ਆ ਸ਼ਬਦ ਨੇ ਮੈਂ ਜੇ ਪੜ੍ਹਾਂ, ਕਹਿੰਦਾ ਜੇ ਪਾਕਿਸਤਾਨ ਦੀ ਅਰੁਣ ਅਰੋੜਾ ਨਾਂ ਦਾ ਬੰਦਾ, ਇਹ ਕਹਿੰਦਾ ਜੇ ਪਾਕਿਸਤਾਨ ਦੀ ਮਿਜ਼ਾਈਲ ਲੱਗ ਜਾਂਦੀ ਇਹਨਾਂ ਨੇ ਇੰਡੀਅਨ ਆਰਮੀ ਦਾ ਨਾਂ ਲਾਉਣਾ ਸੀ, ਕਿਉਂਕਿ ਇਹ ਪਾਕਿਸਤਾਨ ਦੇ ਗਾਹਾਂ, ਮੈਂ ਬੋਲਦਾ ਨਹੀਂ ਸ਼ਬਦ, ਇਹ ਪਾਕਿਸਤਾਨ ਦੀ ਭਾਸ਼ਾ ਬੋਲਦੇ ਨੇ ਤੇ ਜਥੇਦਾਰ ਬਾਰੇ ਬਹੁਤ ਅਪਸ਼ਬਦ ਵਰਤੇ ਹੋਏ ਨੇ। ਇਹ ਜੇ ਕੋਈ ਸਿੱਖ ਇਸ ਦੇ ਉਲਟ ਸਾਡਾ ਬੱਚਾ ਕੋਈ ਕਰ ਲਵੇ, ਉਹ ਤੁਰੰਤ ਆਹੀ ਅੰਮ੍ਰਿਤਸਰ ਦੀ ਪੁਲਿਸ ਨੇ ਉਹਨੂੰ ਧੂ ਲਿਆਉਣਾ ਵੀ ਤੁਸੀਂ ਜੀ ਉਹਦੇ ਖਿਲਾਫ ਬੋਲੇ। ਸੋ ਇਸ ਮਾਹੌਲ ਦਾ ਸ਼ਿਕਾਰ ਹੋ ਕੇ ਸਾਡੇ ਕਈ ਬੰਦੇ, ਜਿਹੜੇ ਸਾਡੇ ਭਰਾ ਜਾਂ ਬਹੁਤ ਸਾਰੇ ਲੋਕ ਪਿਛਲੇ ਦਿਨਾਂ ਦੇ ਵਿੱਚ ਜਿਹੜੇ YouTube ਦੇ ਉੱਤੇ ਜਾਂ ਬਲੌਗਿੰਗ ਜਿਹਨੂੰ ਕਹਿੰਦੇ ਆ ਬਲੌਗਰ, ਉਹ ਜਦੋਂ ਉੱਥੇ ਪਾਕਿਸਤਾਨ ਜਾਂਦੇ ਆ ਉਹ ਨਫ਼ਰਤ ਘਟਾਉਂਦੇ ਆ ਪੰਜਾਬ ਦਾ ਤੇ ਉਧਰਲੇ ਪੰਜਾਬ ਦਾ ਆਪਸ ਵਿੱਚ ਮੇਲ ਜੋਲ, ਤਾਲਮੇਲ, ਪਿਆਰ ਸਤਿਕਾਰ ਵਧਾਉਂਦੇ ਆ। ਉਹਨਾਂ ਨੂੰ ਬੜੀਆਂ ਗਾਲਾਂ ਕੱਢਣ ਲੱਗੇ ਹੋਏ ਨੇ ਕੁਝ ਲੋਕ। ਸੰਘੀਆਂ ਦੀ, ਮੋਦੀ ਤਵੀਆਂ ਦੀ, ਗੋਦੀ ਮੀਡੀਆ ਵਾਲਿਆਂ ਦੀ ਗੱਲ ਛੱਡੋ, ਸਾਡੇ ਸਿੱਖ ਜਿਹੜੇ ਨੇ ਕਿੱਸਾਧਾਰੀ ਹਿੰਦੂ ਬਣੇ ਹੋਏ, ਉਹ ਬਹੁਤ ਜ਼ਿਆਦਾ ਭਾਗਵੇਂ ਬ੍ਰਿਗੇਡ ਨਾਲੋਂ ਵੀ ਵੱਧ, ਮਤਲਬ ਕਿ ਇਹ ਸੋਚ ਹੀ ਨਹੀਂ ਰਹੇ ਸਾਡੇ ਬੰਦੇ ਕਿ ਪੰਥ ਅਤੇ ਪੰਜਾਬ ਦਾ ਮੁਸਲਮਾਨਾਂ ਤੇ ਪਾਕਿਸਤਾਨ ਨਾਲ ਵੈਰ ਪਵਾਉਣ ਲਈ, ਕੜੱਤਣ, ਨਫ਼ਰਤ, ਦੂਰੀ ਵਧਾਉਣ ਲਈ ਇੰਡੀਅਨ ਸਟੇਟ ਸਿਸਟਮ ਬਹੁਤ ਜ਼ਿਆਦਾ ਮਿਹਨਤ ਕਰ ਰਹੀ ਹੈ। ਤੇ ਜੇ ਤੁਹਾਨੂੰ ਵੀ ਇਹੀ ਲੱਗਦਾ ਕਿ ਜਿਹੜੇ ਤੁਹਾਡੇ ਬੱਚੇ ਬਲੌਗਰ ਪਾਕਿਸਤਾਨ ਜਾਂਦੇ ਨੇ, ਗੁਰਧਾਮਾਂ ਦੇ ਦਰਸ਼ਨ ਦਿਦਾਰੇ ਕਰਕੇ ਵੀਡੀਓ ਪਾਉਂਦੇ ਨੇ, ਉੱਥੇ ਆਮ ਘੁੰਮਦੇ ਨੇ, ਵੀ ਉਹਨਾਂ ਨੂੰ ਗਾਲਾਂ ਕੱਢੋ ਉਹਨਾਂ ਦੀਆਂ ਔਰਤਾਂ ਬਾਰੇ, ਔਰ ਇਹੋ ਜਿਹੇ ਸ਼ਬਦ ਜਿਹੜੇ ਕੋਈ ਅਖਲਾਕ ਵਾਲਾ ਬੰਦਾ ਨਾ ਪੜ੍ਹ ਸਕੇ ਨਾ ਸੁਣ ਸਕੇ। ਉਹ ਕਹਿੰਦੇ ਆ ਜਿੰਨੀ ਗੰਦੀ ਗਾਲ ਇਹਨਾਂ ਨੂੰ ਪਾਵਾਂਗੇ ਇਹ ਹਟਣਗੇ ਉੱਥੇ ਜਾਣੋ, ਕਹਿੰਦੇ ਇਹ ਪਾਕਿਸਤਾਨ ਕਿਉਂ ਜਾਂਦੇ ਆ।
ਹੁਣ ਇਹ ਕਹਾਉਂਦੇ ਆਪਦੇ ਆਪ ਨੂੰ ਸਿੱਖ ਨੇ, ਇਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਨਾ ਤਾਂ ਅਸੀਂ ਭਾਰਤ ਦੇ ਪਿੱਠੂ ਬਣੀਏ ਤੇ ਨਾ ਅਸੀਂ ਪਾਕਿਸਤਾਨ ਦੇ ਬਹੁਤ ਸਿੱਧੇ ਸਮਰਥਕ ਬਣੀਏ। ਸਾਨੂੰ ਆਪਣੀ ਥਾਂ ਜਿਹੜੀ ਆ ਉਹ ਬਣਾਉਣ ਦੀ ਲੋੜ। ਜਿਹੜਾ ਬੰਦਾ ਬਿਲਕੁਲ ਹੀ ਐਲਾਨ ਹੋ ਕੇ ਪਾਕਿਸਤਾਨ ਵਾਲੇ ਪਾਸੇ ਜਾਵੇ ਜਾਂ ਬਿਲਕੁਲ ਹੀ ਇੰਡੀਆ ਵਾਲੇ ਪਾਸੇ ਜਾਵੇ, ਉਹਦੇ ਨਾਲੋਂ ਅਸੀਂ ਆਪਦਾ ਇੱਕ ਵੱਖਰਾ ਸਟੈਂਡ ਵੀ ਤਾਂ ਰੱਖ ਸਕਦੇ ਹਾਂ ਕਿ ਸਾਡੀ ਕੌਮ ਨਾਲ ਭਾਈ ਤੁਸੀਂ ਕੀਤਾ ਮਾੜਾ ਇੰਡੀਆ 'ਚ, ਤੇ ਅਸੀਂ ਹੁਣ ਤੁਹਾਡਾ ਯਕੀਨ ਨਹੀਂ ਕਰਦੇ, ਹੁਣ ਅਸੀਂ ਆਪਦੇ ਹਿਸਾਬ ਨਾਲ ਚੱਲਣਾ ਚਾਹੁੰਦੇ ਹਾਂ। ਇੰਨੀ ਗੱਲ ਦੇ ਵਿੱਚ ਤੁਹਾਡਾ ਵੀ ਰਹਿ ਜਾਊਗਾ ਕਿ ਨਾ ਤੁਸੀਂ ਭਾਰਤ ਵਾਲੇ ਪਾਸੇ ਹੋ ਨਾ ਤੁਸੀਂ ਪਾਕਿਸਤਾਨ ਵਾਲੇ ਪਾਸੇ। ਖੈਰ ਕਿੱਥੇ ਹਟਦੇ ਆ ਜੀ, ਦਿੱਲੀ ਦੇ ਵਿੱਚ ਮਨਜਿੰਦਰ ਸਿੰਘ ਸਰਸਾ ਤੇ ਉਹਦੇ ਵਰਗੇ ਹੋਰ, ਉਹ ਇਹ ਤਾਂ ਚੇਤੇ ਨਹੀਂ ਉਹਨਾਂ ਨੂੰ ਕਿ ਇਸੇ ਤਿਰੰਗੇ ਦੀ ਛਾਂ ਹੇਠ ਸਾਡੀ ਕੌਮ ਦਾ ਘਾਣ ਹੋਇਆ, ਇਸੇ ਭਾਰਤੀ ਸੰਵਿਧਾਨ ਦੀ ਛਤਰ ਛਾਇਆ ਹੇਠ ਸਾਡੀ ਨਸਲਕੁਸ਼ੀ ਹੋਈ, ਸਾਡੀ ਬੋਲੀ, ਸਾਡਾ ਧਰਮ, ਸਾਡਾ ਸੱਭਿਆਚਾਰ ਸਭ ਕੁਝ ਖਤਮ ਕੀਤਾ ਜਾ ਰਿਹਾ। ਪਰ ਮਨਜਿੰਦਰ ਸਿੰਘ ਸਰਸੇ ਨੇ ਇੱਕ ਐਲਾਨ ਕੀਤਾ ਕਿ ਜੀ ਖਾਲਸਾ ਤਿਰੰਗਾ ਯਾਤਰਾ ਕਰਨੀ ਆ ਅਸੀਂ 21 ਤਰੀਕ ਨੂੰ, ਕੱਲ ਨੂੰ, ਜਿਹਦੇ ਵਿੱਚ ਜੈ ਹਿੰਦ ਤਾਂ ਚਲੋ ਲਿਖਣਾ ਹੀ ਸੀ ਉਹਨੇ ਵੀ ਅਸੀਂ ਬਾਈਕ ਮੋਟਰਸਾਈਕਲ ਲੈ ਕੇ ਨਾ ਕੱਲ ਨੂੰ ਜਿਹੜਾ ਤਾਲਕ ਤੋਰਾ ਸਟੇਡੀਅਮ ਆ ਇੱਥੋਂ ਤੁਰਾਂਗੇ ਤੇ ਕਰਤੱਵਿਆ ਪੱਥ ਕੋਈ ਹੋਣਾ ਦਿੱਲੀ 'ਚ, ਉੱਥੇ ਜਾ ਕੇ ਕਹਿੰਦੇ ਖਤਮ ਕਰਨਾ। ਹੁਣ ਇਹ ਲੋਕ ਕਹਿਣਾ ਕੀ ਚਾਹੁੰਦੇ ਨੇ ਵੀ ਇੰਡੀਆ ਜਿਹੜਾ ਤਿਰੰਗਾ ਉਹ ਚਾਹੇ ਸਾਡੇ ਤੁਸੀਂ ਜੀ ਗਲਾਂ 'ਚ ਟਾਇਰ ਪਾਈ ਚੱਲੋ, ਸਾਡੀਆਂ ਧੀਆਂ ਭੈਣਾਂ ਦੀ ਪੱਤ ਰੋਲੀ ਚੱਲੋ, ਗੁਰਦੁਆਰੇ ਸਾੜ ਦਿਓ, ਅਕਾਲ ਤਖਤ ਢਾਹ ਦਿਓ, ਸਿੱਖਾਂ ਦੀ ਨਸਲ ਮੁਕਾ ਦਿਓ, ਅਸੀਂ ਤਾਂ ਜੀ ਫਿਰ ਤਿਰੰਗੇ ਜਿਹੜੇ ਆ ਛੱਡਣੇ। ਇਹ ਇੱਕ ਤਰੀਕੇ ਨਾਲ ਇਹ ਲੋਕ ਕਹਿ ਰਹੇ ਨੇ। ਦਿੱਲੀ ਦੀਆਂ ਸੜਕਾਂ ਤੇ ਹਜ਼ਾਰਾਂ ਸਿੱਖ ਕਤਲ ਕਰਵਾ ਕੇ ਅੱਜ ਫੇਰ ਤਿਰੰਗਾ ਚੱਕ ਲਿਆ ਇਹਨਾਂ ਨੇ। ਕਦੇ ਆਪਾਂ ਸੁਣਿਆ ਵੀ ਯਹੂਦੀਆਂ ਨੇ ਜਰਮਨ ਦੇ ਵਿੱਚ ਉਹਨਾਂ ਦੇ ਝੰਡੇ ਫੜ ਕੇ ਜਿਨ੍ਹਾਂ ਨੇ ਉਹਨਾਂ ਦਾ ਕਤਲੇਆਮ ਕੀਤਾ ਤੇ ਆਪਾਂ ਉਹਨਾਂ ਦੇ ਝੰਡੇ ਚੱਕ ਕੇ ਤੁਰਨਾ? ਇਹ ਉਸ ਪਾਸੇ ਦੀ ਵੀ ਜਾਣਗੇ ਜਿੱਧਰ ਵਿਡੋ ਕਲੋਨੀ ਆ। ਮਨਜਿੰਦਰ ਸਰਸੇ ਨੂੰ ਚਾਹੀਦਾ ਨਾ ਉੱਥੇ ਉਹ ਸਿੱਖ ਬੀਬੀਆਂ ਹੋਣੀਆਂ ਚਾਹੀਦੀਆਂ ਨੇ, ਇਹਨਾਂ ਦਾ ਛੱਤਰ ਫੇਰਨ, ਜਿਹੜੀਆਂ ਬੀਬੀਆਂ ਇਸੇ ਤਿਰੰਗੇ ਨੇ ਵਿਧਵਾਵਾਂ ਕੀਤੀਆਂ ਨੇ ਤੇ ਕਾਤਲਾਂ ਦੀ ਰਾਖੀ ਕੀਤੀ ਹੈ। ਸੋ ਇਸ ਮਾਹੌਲ ਦੇ ਵਿੱਚ ਬਹੁਤ ਹੀ ਜ਼ਿਆਦਾ ਨੀਚਤਾ ਵਾਲਾ ਕੰਮ ਜਿਹੜਾ ਹੈ ਉਹ ਕੀਤਾ ਜਾ ਰਿਹਾ ਬਈ ਅਸੀਂ ਤਾਂ ਜੀ ਤਿਰੰਗਾ ਚੱਕ ਕੇ ਯਾਤਰਾ ਕਰਨੀ ਆ। ਔਰ ਸਭ ਤੋਂ ਭੈੜੀ ਗੱਲ, ਤੂੰ ਤਿਰੰਗੇ ਚੱਕ ਪਰ ਖਾਲਸਾ ਤਿਰੰਗਾ ਯਾਤਰਾ ਦਾ ਕੀ ਮਤਲਬ? ਇਹਦੇ ਬਾਰੇ ਅਕਾਲ ਤਖਤ ਸਾਹਿਬ ਤੋਂ ਕੋਈ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਆ ਵੀ ਖਾਲਸਾ ਇੰਡੀਆ ਦੇ ਤਿਰੰਗੇ ਕਿਉਂ ਚੱਕੂ। ਪਹਿਲੀ ਗੱਲ ਤਾਂ ਇਹ ਕਿ ਮੇਰੇ ਕੋਲ ਇੱਥੇ ਉਸ ਦੌਰ ਦੀਆਂ ਘੱਟੋ ਘੱਟ 500 ਕਿਤਾਬਾਂ ਪਈਆਂ ਘਰ, ਸਾਰੀਆਂ ਕਿਤਾਬਾਂ 'ਚ ਇਹ ਲਿਖਿਆ ਹੋਇਆ ਵੀ ਗਾਂਧੀ ਤੇ ਹੋਰ ਸਾਰੇ ਬਾਹਮਣ ਲੀਡਰ ਜਿੰਨੇ ਸੀ ਇਹ ਪੂਰੇ ਕਾਂਗਰਸੀ ਲੜ ਪਏ, ਅੜ ਗਏ, ਕਹਿੰਦੇ ਅਸੀਂ ਸਿੱਖਾਂ ਦਾ ਰੰਗ ਨਹੀਂ ਪਾਉਂਦੇ। ਹੁਣ ਜਿਹੜੇ ਬੰਦਿਆਂ ਨੂੰ ਅਕਲ ਨਹੀਂ ਉਹਨਾਂ ਦੀ ਤਾਂ ਗੱਲ ਖਾਧੀ ਕੜੀ। ਇਹ ਸਿੱਧੀ ਜੀ ਗੱਲ ਆ ਵੀ ਹਿੰਦੂ, ਮੁਸਲਮ, ਸਿੱਖ, ਈਸਾਈ ਇਹੀ ਕਹਿੰਦੇ ਹੋ ਨਾ, ਤੇ ਜੇ ਕੌਮਾਂ ਚਾਰ ਨੇ ਫਿਰ ਇਸ ਮੁਲਕ ਦਾ ਤਿਰੰਗਾ ਕਿਵੇਂ ਬਣ ਗਿਆ? ਚਰੰਗਾ ਕਿਉਂ ਨਹੀਂ ਬਣਿਆ ਚਾਰ ਰੰਗਾਂ ਵਾਲਾ? ਇਸ ਤਿਰੰਗੇ ਵਿੱਚ ਹਿੰਦੂਆਂ ਦਾ ਰੰਗ ਪਾ ਲਿਆ ਭਗਵਾ ਕੇਸਰੀ, ਭਗਵਾ ਬ੍ਰਿਗੇਡ, ਚਿੱਟਾ ਪਾ ਲਿਆ ਤੁਸੀਂ ਈਸਾਈਆਂ ਦਾ, ਹਰਾ ਪਾ ਲਿਆ ਤੁਸੀਂ ਮੁਸਲਮਾਨਾਂ ਦਾ, ਵਿਚਾਲੇ ਅਸ਼ੋਕ ਚੱਕਰ ਆ ਬੋਧੀਆਂ ਦਾ ਲਾ ਲਓ। ਤੇ ਭਾਈ ਸਿੱਖ ਕਿੱਥੇ ਆ? ਸਾਰੀ ਗੱਲ ਇੱਕ ਚੁਟਕਲਾ ਬਣਿਆ ਹੋਇਆ ਕਹਿੰਦਾ ਝੰਡੇ 'ਚ ਡੰਡਾ ਯਾਰਾਂ ਦਾ ਹੀ ਹੈ। ਭਾਈ ਸਿੱਖਾਂ ਦਾ ਰੰਗ ਨਹੀਂ ਪਾਇਆ ਤੇ ਇਹ ਮੈਂ ਨਹੀਂ ਕਹਿੰਦਾ, ਇਹਨਾਂ ਦਾ ਹੀ ਭਾਰਤੀ ਏਜੰਸੀਆਂ 'ਚ ਕੰਮ ਕਰਦਾ ਰਿਹਾ ਡਾਕਟਰ ਸੰਗਤ ਸਿੰਘ ਆ, ਉਹਨੇ ਸਭ ਤੋਂ ਡਿਟੇਲ 'ਚ ਆਪਦੀ ਕਿਤਾਬ 'ਚ ਲਿਖਿਆ ਹੋਇਆ ਇਤਿਹਾਸ ਵਿੱਚ, ਸਿੱਖ ਪੜ੍ਹ ਲਓ ਕਿਤਾਬ। ਬਹੁਤ ਲੰਮੀ ਲੜਾਈ ਲੜੀ, ਬਾਬਾ ਖੜਕ ਸਿੰਘ ਅੜੇ ਰਹੇ ਨੇ ਕਿ ਸਾਡਾ ਰੰਗ ਪਾਓ, ਕਾਲਾ ਪਾ ਲਓ, ਨੀਲਾ ਪਾ ਲਓ, ਸ਼ਰਦਈ ਜਿਹਾ ਜਿਹੜਾ ਹੈਗਾ ਉਹ ਪਾ ਲਓ, ਜਾਂ ਕੇਸਰੀ ਜਿਹੜਾ ਉਹ ਪਾ ਲਓ, ਬਸੰਤੀ ਪਾ ਲਓ, ਪਰ ਸਾਡਾ ਰੰਗ ਪਾਓ। ਇਹ ਕਹਿੰਦੇ ਜੀ ਸਿੱਖ ਤਾਂ ਹਿੰਦੂਆਂ ਦਾ ਹਿੱਸਾ ਨਹੀਂ, ਤੁਸੀਂ ਭਾਗਵੇਂ ਰੰਗ ਦੇ ਵਿੱਚ ਹੀ ਆਏ। ਤੇ ਉਸ ਦਿਨ ਤੋਂ ਸਿੱਖਾਂ ਦੇ ਵਿੱਚ ਜਾਗਰਤ ਹਿੱਸੇ ਨੇ ਕਦੇ ਵੀ ਤਿਰੰਗੇ ਨੂੰ ਸਲੂਟ ਨਹੀਂ ਕੀਤਾ। ਇੱਥੇ ਜਦੋਂ ਮੈਂ
ਆਪਦੇ ਪਿੰਡ ਤੋਂ ਲੁਧਿਆਣੇ ਜ਼ਿਲ੍ਹੇ ਤੋਂ ਅੰਮ੍ਰਿਤਸਰ ਆਇਆ ਤੇ ਬਹੁਤ ਸਾਰੇ ਆਗੂਆਂ ਨਾਲ ਅੱਡ-ਅੱਡ ਤਰ੍ਹਾਂ ਦੇ ਨਾਲ ਵਾਹ ਵਾਸਤੇ ਪੈਣ ਲੱਗੇ, ਮੇਲ ਮੁਲਾਕਾਤਾਂ ਹੋਈਆਂ। ਇੱਥੇ ਇੱਕ ਸਰਦਾਰ ਮਨਜੀਤ ਸਿੰਘ ਕਲਕੱਤਾ ਹੁੰਦੇ ਸੀ, ਉਹ ਜਥੇਦਾਰ ਟੌਹੜਾ ਵਾਲੇ ਖੇਮੇ 'ਚ ਸੀ, ਅਕਾਲੀ ਲੀਡਰ ਸੀ ਤੇ ਉਹ ਪੁਰਾਣੇ ਫੈਡਰੇਸ਼ਨਿਸਟ ਸੀ ਤੇ ਕਾਫੀ ਗੱਲਾਂ 'ਚ ਉਹ ਇਤਿਹਾਸਕ ਤੌਰ ਤੇ ਸਿਧਾਂਤਕ ਤੌਰ ਦੇ ਉੱਤੇ ਉਹਨਾਂ ਕੋਲੇ ਜਾਣਕਾਰੀ ਵੀ ਮੈਂ ਲੈਣ ਦੇ ਇਰਾਦੇ ਨਾਲ ਜਾਂਦਾ ਹਾਂ। ਉਹਨਾਂ ਨੇ ਇਹ ਗੱਲ ਬੜੀ ਵਾਰ ਪੂਰੇ ਫਖਰ ਨਾਲ ਕਹਿਣੀ, ਭਾਵੇਂ ਉਹਨਾਂ ਦੇ ਕਈ ਆਪਾਂ ਘਾਟਾ ਵਾਧਾ ਗਿਣ ਸਕਦੇ ਹਾਂ। ਕਹਿੰਦੇ ਵੀ ਜਦੋਂ ਵੀ ਮੈਂ ਮਿਨਿਸਟਰ ਬਣਿਆ ਜਾਂ ਮੈਂ ਕਿਸੇ ਅਹੁਦੇ ਤੇ ਸੀ ਤੇ ਜੇ ਮੇਰੀ ਡਿਊਟੀ ਹੁੰਦੀ ਸੀ, ਜੋ ਮਰਜ਼ੀ ਕਰਨਾ ਪੈਂਦਾ ਸੀ, ਮੈਂ ਤਿਰੰਗੇ ਨੂੰ ਸਲੂਟ ਨਹੀਂ ਕਦੇ ਕਰਨ ਗਿਆ, ਕਿਉਂਕਿ ਇਹ 'ਚ ਸਿੱਖਾਂ ਦਾ ਰੰਗ ਨਹੀਂ ਪਾਇਆ। ਹੋਰ ਬੜੇ ਨੇ ਇਹੋ ਜਿਹੇ, ਪਰ ਆ ਅੱਜ ਸਾਡੇ ਬੰਦੇ ਖਾਲਸਾ ਤਿਰੰਗਾ ਯਾਤਰਾ ਚੱਕ ਕੇ ਤੁਰ ਪਏ ਜੀ, ਮਨਜਿੰਦਰ ਸਿੰਘ ਸਰਸੇਉ। ਤੋਂ ਇਸ ਗੱਲ ਤੋਂ ਅੱਗੇ ਇੱਕ ਹੋਰ ਗੱਲ ਆ, ਦਿੱਲੀ ਦੇ ਵਿੱਚ ਫਤਿਹ ਨਗਰ ਸਿੰਘ ਸਭਾ ਗੁਰਦੁਆਰਾ, ਉੱਥੇ ਕੰਧ ਦੇ ਵਿੱਚ ਇੱਕ ਲਾ ਕੇ ਪਿੱਤਲ ਦੇ ਹੱਥ ਪੈਰ ਜੇ ਇੱਕ ਘੋਨੇ ਜੇ ਦੋ ਮੂੰਹ ਲਾਤੇ, ਕਹਿੰਦੇ ਇਹ ਛੋਟੇ ਸਾਹਿਬਜ਼ਾਦੇ ਨੀਹਾਂ 'ਚ ਚਿਣਿਆ ਗਿਆ ਦਾ ਅਸੀਂ ਬਣਾਇਆ। ਉਹ ਇੰਨੀ ਬੇਹੂਦਾ ਚੀਜ਼ ਹੈ, ਇੱਥੇ ਚੱਲ ਗਿਆ ਤਾਂ ਗਾਹਾਂ ਵੀ ਚੱਲੂ, ਕਿਉਂਕਿ ਜਿਹੜਾ ਵੀਰਬਾਲ ਦਿਵਸ ਆ ਉਹੀ ਪ੍ਰੋਜੈਕਟ ਅੱਗੇ ਤੁਰ ਰਿਹਾ ਤੇ ਉਹਦੇ ਵਿੱਚ ਇਹ ਜਿਹੜੇ ਦੋ ਸਿਰ ਜੇ ਲਾਏ ਨੇ ਉਹ ਰੋਡੂ ਜੇ, ਉਹਨਾਂ ਤੇ ਪੀਣੀਆਂ ਜੇ ਲੀਰਾਂ ਜਿਹੀਆਂ ਬੰਨ੍ਹਤੀਆਂ ਵੀ ਇਹ ਸਿੱਖ ਲੱਗਣ, ਉੱਤੇ ਖੰਡੇ ਕਿਰਪਾਨ ਜੇ ਬਣੇ ਹੋਏ ਨੇ। ਨਾ ਤਾਂ ਉਹਨਾਂ ਨੂੰ ਸਿੱਖੀ ਫਰੂਪ 'ਚ ਆ, ਕਿਉਂਕਿ ਜਿਹੜੀ ਚਾਹੇ ਉਹ ਕਾਲਪਨਿਕ ਪੇਂਟਿੰਗ ਜਿਹੜੀ ਸਿੱਖਾਂ ਦੇ ਵਿੱਚ ਚੱਲ ਰਹੀ ਆ ਸਾਹਿਬਜ਼ਾਦਿਆਂ ਦੀ, ਤੇ ਹੈ ਵੀ ਇਹ ਗਲਤ ਆ, ਇਹਨਾਂ ਨੂੰ ਮੱਥੇ ਟੇਕਣ ਲੱਗ ਜਾਣਗੇ ਲੋਕ। ਆ ਜਿਹੜਾ ਧਰੁਵ ਰਾਠੀ ਆ, ਇਹਨੇ ਵੀ ਤਾਂ ਹੀ ਕੱਲ ਸਿਆਪਾ ਪਾਇਆ ਸੀ ਨਾ ਨਕਲੀ ਫੋਟੋਆਂ ਦਾ। ਸੋ ਕੁੱਲ ਮਿਲਾ ਕੇ ਇੱਕ ਪਾਸੇ ਬ੍ਰਾਹਮਣਵਾਦ, ਹਿੰਦੂ ਤਵ, ਮੋਦੀ ਤਵ, ਸਿੱਖਾਂ ਨੂੰ ਘੇਰ ਕੇ ਭਾਰਤ ਮਾਤਾ ਨੂੰ, ਬ੍ਰਾਹਮਣਵਾਦ ਨੂੰ ਮੱਥੇ ਟਿਕਾਰਿਆ। ਦੂਜੇ ਪਾਸੇ ਸਾਡੀ ਕੌਮ ਦੇ ਉਹ ਹਿੱਸੇ ਜਿਨ੍ਹਾਂ ਨੂੰ ਇਹ ਤਾਂ ਅਕਲ ਹੈ ਨਹੀਂ, ਸਮਝ ਹੈ ਨਹੀਂ ਕਿ ਉਹ ਤੁਹਾਡੇ ਨਾਲ ਕੀ ਕਰ ਰਹੇ ਨੇ, ਬਸ ਜਿਹਨੇ ਲਾਈ ਗੱਲੀ ਉਹਦੇ ਨਾਲ ਹੀ ਉੱਠ ਚੱਲੀ। ਸੋ ਇਸ ਮਾਹੌਲ ਦੇ ਵਿੱਚ ਜਦੋਂ ਕਿ ਅਸੀਂ ਹਰ ਮੋੜ ਦੇ ਉੱਤੇ ਨਿਤ ਨਵੀਂ ਸਮੱਸਿਆ ਦੇਖ ਰਹੇ ਹਾਂ, ਉਸ ਮੌਕੇ ਸਾਨੂੰ ਹਰ ਵਕਤ ਚੇਤੰਨ ਰਹਿਣਾ ਚਾਹੀਦਾ। ਸਾਨੂੰ ਪਤਾ ਹੋਣਾ ਚਾਹੀਦਾ ਕਿ 1984 ਦੇ ਵਿੱਚ ਭਾਰਤੀ ਸਟੇਟ ਕਿਹੜੇ ਤਿਰੰਗੇ ਲੈ ਕੇ, ਕਿਹੜੇ ਟੈਂਕ ਲੈ ਕੇ ਸਾਡੇ ਗੁਰਧਾਮਾਂ ਤੇ ਆਈ ਸੀ, ਤੇ ਉਹਨਾਂ ਨੇ ਜਦੋਂ ਇਹ ਸਾਰਾ ਢਹਿ ਢੇਰੀ ਕਰ ਲਿਆ, ਫਿਰ ਉਹ ਤਿਰੰਗਾ ਸਾਡੇ ਗੁਰਧਾਮਾਂ ਦੀ ਹਿੱਕ ਤੇ ਗੱਡਿਆ ਸੀ ਵੀ ਅਸੀਂ ਮੋਰਚਾ ਫਤਿਹ ਕਰ ਲਿਆ। ਤੇ ਜਿਹੜੀ ਪਾਰਟੀ ਨੇ ਉਦੋਂ ਲੱਡੂ ਵੰਡੇ ਸੀ, ਜਲੇਬੀਆਂ ਵੰਡੀਆਂ ਸੀ ਤੇ ਬਹੁਤ ਵਧੀਆ ਹੋਇਆ, ਅੱਜ ਉਹ ਪਾਰਟੀ ਕਹਿੰਦੀ ਹੈ ਜੀ ਅਸੀਂ ਦਰਬਾਰ ਸਾਹਿਬ ਬਚਾ ਲਿਆ। ਭਾਈ ਤੁਸੀਂ ਤਾਂ ਸਿੱਧੇ ਗੁਰੂ ਨਾਨਕ ਸਾਹਿਬ ਜੀ ਦੇ 5 ਸਦੀਆਂ ਦੇ ਵੈਰੀ ਹੋ, ਬ੍ਰਾਹਮਣਵਾਦ ਦੇ ਝੰਡਾ ਬਰਦਾਰ ਹੋ। ਸਾਡੇ ਨਾਲ ਤਾਂ ਉਹਨਾਂ ਨੇ, ਕਾਂਗਰਸੀਆਂ ਨੇ ਮਾੜੀ ਕਰਕੇ ਦਿਖਾਈ ਹੋਈ ਆ, ਜਿਹੜੇ ਕਹਿੰਦੇ ਅਸੀਂ ਸੈਕੂਲਰ ਆ ਜੀ, ਅਸੀਂ ਤਾਂ ਧਰਮ ਨਿਰਪੱਖ ਹਾਂ। ਸੋ ਸਾਡਾ ਨਿਸ਼ਾਨਾ ਖਾਲਿਸਤਾਨ ਐਵੇਂ ਨਹੀਂ ਬਣਿਆ, ਤੁਸੀਂ ਧੱਕ ਕੇ ਉਸ ਪਾਸੇ ਲੈ ਕੇ ਗਏ ਹੋ। ਤੋਂ ਖਾਲਿਸਤਾਨ ਤੋਂ ਬਗੈਰ ਸਿੱਖਾਂ ਦਾ ਗੁਜ਼ਾਰਾ ਨਹੀਂ। ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਪੀਸਫੁਲ ਤੇ ਡੈਮੋਕ੍ਰੈਟਿਕ ਤਰੀਕੇ ਨਾਲ ਖਾਲਿਸਤਾਨ ਦੀ ਸਿਰਜਣਾ ਜਿੰਨੀ ਜਲਦੀ ਹੋ ਜਾਵੇ ਓਨਾ ਹੀ ਚੰਗਾ, ਤੇ ਨਹੀਂ ਕੰਮ ਜਿਹੜਾ ਦਿਨੋਂ ਦਿਨ ਮਾਹੌਲ ਜਿਹੜਾ ਹੈਗਾ ਉਹ ਖਰਾਬ ਹੁੰਦਾ ਜਾ ਰਿਹਾ। ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਹਾਂ ਕਿ ਇਹਨਾਂ ਮਾਹੌਲਾਂ ਦੇ ਵਿੱਚ ਜੰਗ ਬਿਰਤੀ ਵਾਲਿਆਂ ਨੂੰ ਸਮੱਤ ਬਖਸ਼ਣ ਤੇ ਛੇਤੀ ਤੋਂ ਛੇਤੀ ਖਾਲਿਸਤਾਨ ਦੀ ਹੋਂਦ ਦੁਨੀਆ ਦੇ ਨਕਸ਼ੇ ਤੇ ਇੱਕ ਨਵਾਂ ਮੁਲਕ ਜਿਹੜਾ ਉਹ ਪ੍ਰਗਟ ਹੋਵੇ। ਸੋ ਇੱਥੇ ਹੀ ਸਮਾਪਤੀ ਕਰਦੇ ਹਾਂ, ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।